ਹਰਨਾਮ ਸਿੰਘ ਲੰਬੜਦਾਰ ਇੱਥੇ ਰਿਹਾ, ਉਹ ਵੀ ਮਰ ਗਿਆ। ਉਹ ਕਿਉਂ ਨਹੀਂ ਸੀ ਗਿਆ? ਹਾਂ, ਹਰਨਾਮ ਸਿੰਘ ਲੰਬੜਦਾਰ ਕਿਉਂ ਨਹੀਂ ਸੀ ਗਿਆ? ਉਹ ਨਹੀਂ ਸੀ ਗਿਆ, 4 ਤੇ 5 ਬੰਦੇ ਨਹੀਂ ਹਨ ਗਏ। ਉਹ ਨਾ ਜਦੋਂ ਆਇਆ ਨਾ ਜਸਾ ਚੋਂ ਫਿਰ ਮਰਾੜੀ ਵਾਲੇ ਜਦੋਂ ਇਹਨਾਂ ਗੱਡੀ ਵੱਢੀ ਹੈ ਨਾ ਉੱਥੇ ਕੰਮ ਹੋ ਗਈ। ਅੱਛਾ, ਅੱਗੇ ਗੱਡੀਆਂ ਰੱਖ ਕੇ ਉਦੋਂ ਗੱਡੀਆਂ ਚੱਲਦੀਆਂ ਕੋਲੇ ਤੇ ਜਦੋਂ ਇਹਨਾਂ ਗੱਡੀ ਵਾੜੀ ਆਪਣਾ ਦਬੜੀ ਪੈ ਗਈ ਤੇ ਹਰਨਾਮ ਸਿੰਘ ਕੋਲ ਸੀ ਪਿਸਤੌਲ। ਅੱਛਾ, 12 ਗੋਲੀਆਂ। ਉਹ ਜੋ ਖੂਜਾ ਨਾ ਲੱਗੇ ਪੂਰਾ ਹਨ ਲੰਮੀਆਂ ਤੇ ਉਹਦੇ ਵਿੱਚੋਂ ਦੂਆ ਪੂਰਾ ਵਿੱਚੋਂ ਵੀ ਡਰੀ ਸੀ। ਅੱਛਾ, ਉਹ ਜਿਹੜਾ ਜਸਾ ਪੈ ਗਿਆ ਉਹਨੂੰ ਤੇ ਉਹ ਐਸੀ ਅੱਜ ਘਰੋਂ ਵੜਦਾ ਸੀ। ਉਹਨੂੰ ਚੰਗੀ ਜਾਨ ਚੰਗੀ ਗੱਟਾ ਚੰਗਾ ਸੀ। ਅੱਛਾ, ਮੂੰਹ ਮਾਰਿਆ ਤੇ ਜੀਭ ਤੇ ਸੱਪ ਲੜ ਗਿਆ, ਉਹਦਾ ਗਿੱਠ ਪੁੱਜਦਾ ਹੁੰਦਾ। ਉਹ ਮਾਈ ਦੀਆਂ ਸੀਰਾਂ ਫੁੱਟਣ ਲੱਗ ਪਈਆਂ। ਜੱਟਾਂ ਨੂੰ ਪਤਾ ਲੱਗਾ ਵੀ ਸਾਡੇ ਸ਼ੇਰ ਦੀ ਮੱਝ ਮਰ ਸੱਪ ਵੜ ਕੇ ਤੇ ਝਰਨਾ ਵਾਲੀ ਸਿਆਣਾ ਸੀ। ਉਹਨਾਂ ਘੋੜੀਆਂ ਭਜਾਈਆਂ, ਉਹ ਝਰਨਾ ਵਾਲੀ ਗਿਆ। ਉਹ ਹਰਨ ਵਾਲੀ ਵਾਲੇ ਉਹ ਸਿਆਣਾ ਲੈ ਕੇ ਜਾਇਆ ਸੂਏ ਪੁੱਲਦੇ ਨਹੀਂ ਆਏ, ਮੱਝ ਚ ਡਿੱਗ ਕੇ ਮਰ ਗਈ। ਹਾਂ, ਈਸ਼ਾ ਦੀਆਂ ਬਾਂਗਾਂ ਤੋਂ ਪਹਿਲਾਂ ਬੰਤਾ ਸੱਜਣ ਸੂਈ ਮੱਝ, ਈਸ਼ਾ ਦੀਆਂ ਬਾਂਗਾਂ ਤੋਂ ਬਾਅਦ ਬੰਤਾ ਸਿੰਘ ਸੱਜਣ ਸੂਈ ਮੱਝ ਸਾਡੇ ਘਰ ਲੈ ਕੇ ਆਇਆ। ਬੰਤਾ ਸਿੰਘ ਸੀ ਮਸ਼ਹੂਰ। ਸਭ ਤੋਂ ਪਹਿਲਾਂ ਗੱਜਾਂ ਸਿੰਘ ਸੀ ਮਸ਼ਹੂਰ। ਅੱਛਾ, ਉਦੋਂ ਪਿੱਛੇ ਫਿਰ ਪਾਲਾ ਸਿੰਘ ਸੀ ਮਸ਼ਹੂਰ। ਉਦੋਂ ਪਿੱਛੇ ਫਿਰ ਬੰਤਾ ਸਿੰਘ ਸੀ ਮਸ਼ਹੂਰ। ਅੱਛਾ, ਉਦੋਂ ਪਿੱਛੇ ਫਿਰ ਸੁੱਚਾ ਸਿੰਘ ਸੀ ਮਸ਼ਹੂਰ। ਅੱਛਾ, ਉਦੋਂ ਪਿੱਛੇ ਫਿਰ ਬੰਤਾ ਸਿੰਘ ਸੀ ਮਸ਼ਹੂਰ। ਉਹਦੀ ਦਾਸ ਮਰਬੇ ਜ਼ਮੀਨ ਸੀ। ਵਾਹ ਜੀ ਵਾਹ। ਤੇ ਇੱਕ ਲੰਬਰ ਨਾਮ ਸਾਹਿਬ ਉਹਦੇ ਕੋਲ ਲੰਬੜਦਾਰ ਸੀ। ਕਿਉਂ ਉਹਨਾਂ ਦਾ ਉਦੋਂ ਚਾਂਦੀ ਦੇ ਰੁਪਈਏ ਹੁੰਦੇ ਹਨ ਤੇ ਉਹ ਮੈਂ ਸ਼ਹਿਰ ਜਾ ਕੇ ਮੈਂ ਜਾ ਕੇ ਤਾਰਦਾ ਹੁੰਦਾ ਹਾਂ ਮਾਮਲਾ ਉਹਨਾਂ ਦਾ। ਆਹੋ, ਉਹਨੇ ਨਾ ਪਹਿਲਾਂ ਦੇ ਪੂਰਾ ਇਹਦਾ ਮਾਲ ਇਕੱਠਾ ਕਰ ਲਿਆ। ਮੁੜ ਕੇ ਫਿਰ ਸਾਡੇ ਪਿੰਡ ਮਾਲ ਇਕੱਠਾ ਕਰਕੇ ਲੈ ਗਿਆ। ਅੱਛਾ, ਲੈ ਗਿਆ। ਆ ਗਿਆ, ਲੈ ਗਿਆ ਨਾ ਪਿੰਡ। ਤੇ ਉਥੋਂ ਪਤਾ ਲੱਗਾ ਜਿਹੜਾ ਤੇਰਾ ਸ਼ਹਿਰ ਵਾਲਾ ਮਾਲ ਉਹ ਲੋਕੀ ਲੈ ਗਏ ਨੇ। ਅੱਛਾ, ਹਾਂ, ਜੋ ਉੱਥੇ ਗਿਆ ਤੇ ਉੱਥੇ ਗਿਆ ਤੇ ਪਤਾ ਮਗਰੋਂ ਪਤਾ ਲੱਗਾ ਤੇਰਾ ਪਿੰਡ ਆ ਲੈ ਗਿਆ। ਫਾਦਰ ਦਿਨ ਸਨ। ਅੱਛਾ, 47 ਚ। ਜਿਸ 3 ਵਜੇ ਦਾ ਐਲਾਨ ਹੋ ਗਿਆ ਮਰਾੜੀ ਵਾਲੇ ਲਾਗੀ, ਮਰਾੜੀ ਵਾਲੀ ਮੋਟੀ ਗੱਲ ਲੱਗਿਆ ਖਤਰੀ ਲੱਗਿਆ ਐਲਾਨ ਹੋ ਗਿਆ। ਲਾਗੀ ਆਪਾਂ ਉਹਨਾਂ ਬਿਆਗਾ ਲੋਕ ਉੱਤੇ ਹੀ ਹਾਂਡੀਆਂ ਪਈਆਂ ਤੇ ਆਟੇ ਗੁੱਝੇ ਪਏ। ਇਹਨਾਂ ਦੀ ਧੀ ਭੈਣ ਕੋਈ ਵਿਆਹੀ ਹੁੰਦੀ ਸੀ, ਉਹਦੇ ਕੋਈ ਸਾਈਕਲ ਨਹੀਂ, ਮੈਂ ਦੇ ਕੇ ਆਉਂਦਾ ਹਾਂ। ਅੱਛਾ, ਮੈਨੂੰ ਭੈਣ ਜੇ ਕੋਈ ਖੇਸ ਮਿਲਦੇ ਹਨ, ਸੂਟ ਮਿਲਦੇ ਹਨ। ਇਹਨਾਂ ਦੀ ਰਿਸ਼ਤੇਦਾਰੀ ਕਿਹੜੇ ਪਿੰਡਾਂ ਦੇ? ਇਹਨਾਂ ਤੇ ਲੀੜੇ ਵੀ ਰਿਸ਼ਤੇਦਾਰ ਸੀ। ਅੱਛਾ, ਆ ਸ਼ਾਹਕੋਟ ਇੱਥੇ ਉੱਥੇ ਵੀ ਰਿਸ਼ਤੇ ਕਈ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड तुंगी दे विच बैठे हैं, जिन्होंने तोंकला भी कहा जाता है। अज साडे सामने इत्थों दे वसनीक बजुर्ग ने जिन्हां दी उम्र 20-22 साल सी उजाड़िया वेले। इन्हां ने अपने पिंड दे विच सिख वसदे भी देखे ते सिख उजड़दे भी देखे ने। सारियां दे नां जानदे ने। इन्हां नूं खूहां दा भी पता है, इत्थे किहड़े-किहड़े सिर दी किते जमीन सी, किते घर सी, सारा इलम है बुजुर्गां नूं। अज असीं गलबात करांगे इन्हां दे नाल। आओ मिलदे हां ते गलबात सांझी करदे हां। सलामकुम बाबा जी। वालेकुम सलाम। की हाल चाल है? खैर, शुक्र है अल्लाह। बुजुर्गो की नाम है अपना? गुलाम मोहम्मद। गुलाम मोहम्मद। तुहाडे वाला साहब दा? और ना फैज नहीं है। ते दादे दा? दादे ना फैज। फैज केड़ी बरादरी अपनी? रहमानी। रहमानी, सही हो गया। ए जेड़ा पिंड है, हां, एदा पूरा की नाम है? एदा पिंड सी भाई दे तुंग। भाई के तुंग? भाई के तुंग हां। उन्हां नाम रखिया भाई के तुंग। अच्छा, आई जानते पता भी भाई के तुंग हुण तुंग कलां दे। अच्छा, हुण तुंग कलां दे। हां, ਇਹਦੇ ਨਾਲ ਕਿਹੜੇ-ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਲੱਗਦੇ ਆ ਛੋਟੇ ਤੁੰਗ, ਲੰਜ, ਨਿੱਕੀ ਮਾੜੀ, ਅੱਛਾ, ਕੋਲੀ, ਕਤਲੇ, ਕਿਲਾ। ਹਾਂ, ਸਹੀ ਹੋ ਗਿਆ। ਅੱਛਾ, ਇਹਦੀ ਤਹਿਸੀਲ ਕਿਹੜੀ ਸੀ ਉਸ ਵੇਲੇ ਤੇ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਕੁਈਰਾ, ਤਹਿਸੀਲ ਕੁਈਰਾ। ਹੁਣ ਇਹਦੀ ਤਹਿਸੀਲ ਕਿਹੜੀ ਹੈ? ਹੁਣ ਇਹਦੀ ਨਸ਼ਹਿਰਾ। ਅੱਛਾ, ਨਸ਼ਹਿਰਾ, ਸਹੀ ਹੋ ਗਿਆ। ਜਦੋਂ ਇੱਥੇ ਸਿੱਖ ਵਸਦੇ ਹੁੰਦੇ ਸੀ, ਹਾਂ, ਤੁਹਾਡੀ ਉਮਰ ਕਿੰਨੀ ਸੀ? ਉਹਨੇ ਐਸੀ ਮੇਰੇ ਕੋਈ 21 ਸਾਲ ਕੇ 22 ਸਾਲ। ਅੱਛਾ, 21-22 ਸਾਲ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇੱਥੇ ਕਿਹੜੀ ਬਰਾਦਰੀ ਇਸ ਪਿੰਡ ਦੇ ਵਿੱਚ ਰਹਿੰਦੀ ਸੀ? ਇਹਦੇ ਵਿੱਚ ਇੱਕ ਘਰ ਤੇ ਪੱਕਾ ਮਰਾਠੀਆਂ ਦਾ ਸੀ। ਘਰੋਂ ਕਈ ਹੋਏ ਆ। ਇੱਕ ਘਰ ਪੱਕਾ ਮਰਾਠੀਆਂ ਦਾ ਸੀ
3 ਘਰ ਸਰਕਾਰਾਂ ਦੇ ਹਨ ਅੱਛਾ। ਤੇ ਸਾਡਾ ਰਮਾਨੀਆਂ ਦੇ ਇੱਕੋ ਹੀ ਘਰ ਮੇਰਾ ਪੇਸ਼ ਇਕੱਲਾ। ਰਹਿਮਾਨੀਆਂ ਦਾ ਇੱਕ ਹੀ ਘਰ ਸੀ। ਹਾਂ ਤੇ ਹੋਰ ਕਸ਼ਮੀਰੀਆਂ ਦੇ 2 ਘਰ ਸਨ। 2 ਘਰ ਜੱਟਾਂ ਦੇ ਹਨ। ਅੱਛਾ, ਬਾਕੀ ਸਿੱਖ ਸਨ ਸਾਰੇ। ਹਾਂ ਬਾਕੀ ਸਿੱਖ। ਤੁਹਾਡੇ ਪਿੰਡਾਂ ਦੀ ਜ਼ੈਲਦਾਰੀ ਵੀ ਹੈ ਸੀ ਕਿਸੇ ਕੋਲ? ਜਾਇਦਾਰ ਹੈ ਇੱਕ ਜਾਇਦਾਰ ਸੀ ਤੇ ਸ਼ੇਰੇ ਦੇ ਕੋਲ। ਹਾਂਜੀ, ਮੰਗਲ ਸਿੰਘ। ਉਹ ਜਦੋਂ ਉੱਥੇ ਉਹਦੀ ਹੱਲ ਹੋਇਆ ਨਾ, ਹਾਂਜੀ, ਉਹ ਜਾਇਦਾਦ ਨੂੰ ਬ੍ਰੈਂਚ ਗਾਂਜੀ ਰੱਖੀ ਸੀ ਉਹਨੇ। ਇਹ ਜਿਹੜਾ ਪਿੰਡ ਸੀ ਆਹੋ ਉਹਦੀ ਜ਼ੈਲਦਾਰੀ ਚ ਆਂਦਾ ਸੀ। ਇਹ ਨਹੀਂ ਮੈਨੂੰ ਪਤਾ ਜਾਇਦਾਰੀ ਸਾਡੀ ਜਾਂ ਨਾ ਸਾਡੇ ਤੇ ਕਿਹੜੇ ਸੀ ਜਾਇਦਾਰ। ਅੱਛਾ। ਕਿਹੜੇ ਇੱਕ ਜਾਇਦਾਦ। ਅੱਛਾ, ਕਿੱਥੇ ਸੀ ਜ਼ੈਲਦਾਰ? ਹਾਂ ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਮਸ਼ਹੂਰ ਸਿੱਖ ਕਿਹੜੇ ਕਿਹੜੇ ਸੀ, ਉਹਨਾਂ ਦੇ ਨਾਮ ਦੱਸੋ। ਸਾਡੇ ਬੰਤਾ ਸਿੰਘ ਸੀ ਮਸ਼ਹੂਰ। ਸਭ ਤੋਂ ਪਹਿਲਾਂ ਗੱਜਣ ਸਿੰਘ ਸੀ ਮਸ਼ਹੂਰ। ਅੱਛਾ। ਉਹਦੇ ਪਿੱਛੇ ਫਿਰ ਪਾਲਾ ਸਿੰਘ ਸੀ ਮਸ਼ਹੂਰ। ਉਹਦੇ ਪਿੱਛੇ ਫਿਰ ਬੰਤਾ ਸਿੰਘ ਸੀ ਮਸ਼ਹੂਰ। ਅੱਛਾ। ਉਹਦੇ ਪਿੱਛੇ ਫਿਰ ਸੁੱਚਾ ਸਿੰਘ ਸੀ ਮਸ਼ਹੂਰ। ਅੱਛਾ। ਉਹਦੇ ਪਿੱਛੇ ਫਿਰ ਬੰਤਾ ਸਿੰਘ ਸੀ ਮਸ਼ਹੂਰ। ਉਹਦੀ 10 ਮਰਬੇ ਜ਼ਮੀਨ ਸੀ। ਵਾਹ ਜੀ ਵਾਹ। ਤੇ ਇੱਕ ਲੰਬਰ ਨਾਮ ਸਾਹਿਬ ਉਹਦੇ ਕੋਲ ਲੰਬਰਦਾਰੀ ਕਿਉਂ ਉਹਨਾਂ ਦਾ ਉਦੋਂ ਚਾਂਦੀ ਦੇ ਰੁਪਈਏ ਹੁੰਦੇ ਹਨ ਤੇ ਉਹ ਮੈਂ ਸ਼ਹਿਰ ਜਾ ਕੇ ਮੈਂ ਜਾ ਕੇ ਤਾਰਦਾ ਹੁੰਦਾ ਹਾਂ ਮਾਮਲਾ ਉਹਨਾਂ ਦਾ। ਆਹੋ। ਅੱਛਾ। ਤੇ ਉਹ ਹੁਣ ਅੱਗੋਂ ਦੇ ਪੁੱਤਰ ਨੇ ਉਦੋਂ ਹੁਣ ਪੁੱਤਰ ਉਹਦੇ ਹਨ ਇੱਕ 5 ਸਾਲਾਂ ਦੇ ਇੱਕ 10 ਸਾਲਾਂ ਦੇ ਉਹ ਗਏ ਨੇ। ਉਹਨਾਂ ਮੈਨੂੰ ਹੁਣ ਕਰਿਓ ਉਹਨਾਂ ਫੋਨ ਕੀਤਾ ਉੱਥੋਂ। ਅੱਛਾ। ਇੱਥੇ ਸੱਚੇ ਸੌਦੇ ਵੈਸੇ ਕੋਈ ਤੁੰਗ ਪਿੰਡ ਹੈ। ਬੜੀ ਦੇਰ ਬਾਅਦ ਪਿੰਡ ਯਾਦ ਆਇਆ ਨਾ। ਅੱਛਾ। ਉੱਥੋਂ ਸੱਚੇ ਸੌਦੇ ਪਤਾ ਵਖਾਂ ਇੱਥੇ ਤੁੰਗ ਪਿੰਡ ਕੋ ਨਹੀਂ। ਸੱਚੇ ਸੌਦੇ ਫੋਨ ਆਇਆ ਪੱਡਿਆਂ ਵਾਲੇ। ਅੱਛਾ। ਪੱਡਿਆਂ ਵਾਲੇ ਆਖਿਆ ਵੀ ਇੱਥੇ ਤੁੰਗ ਪਿੰਡ ਕੋ ਨਹੀਂ। ਉੱਥੋਂ ਫੋਨ ਆਇਆ ਈਸਰ ਕੇ। ਅੱਛਾ। ਈਸਰ ਕੇ ਨੇ ਆਖਿਆ ਲਾ ਵੀ ਤੁੰਗ ਪਿੰਡ ਕਿਲੇ ਦੇ ਕੋਲ। ਉਹਨਾਂ ਦੇ ਉੱਥੋਂ ਦੇ ਗਾਜੀ ਨੇ ਰਿਸ਼ਤੇਦਾਰ ਨੇ। ਹਾਂਜੀ। ਇੱਥੇ ਕਿਲੇ। ਉਹਨਾਂ ਫਿਰ ਗਾਜੀਆਂ ਨੇ ਫੋਨ ਕੀਤਾ ਇੱਥੇ ਕਿਲੇ। ਅੱਛਾ। ਭਾਈ ਐਸਾ ਕੋਈ ਸਾਨੂੰ ਕੋਈ ਬੰਦਾ ਦੱਸੋ ਪੁਰਾਣਾ। ਅੱਛਾ। ਉਹ ਜਿਹੜੇ ਉੱਥੋਂ ਫੋਨ ਆਇਆ ਕਿਲੇ ਦੇ ਆਖਿਆ ਵੀ ਆਹ ਸਾਡੇ ਤੁੰਗ ਨੇ। ਇਹਨਾਂ ਜਾਣੇ ਕਿ ਜ਼ਮੀਨ ਉਸ ਪਾਸੇ। ਅੱਛਾ ਅੱਛਾ। ਉਹਨੇ ਜਾਣਿਆ ਨਾ ਕਿ ਯਾਰ ਤੁਹਾਡੇ ਕੋਲ ਬਡੇਰਾ ਬੰਦਾ ਕੋਈ ਹੈ ਵੇ। ਅਗੇ ਹੈ ਵੇ। ਉਹਨਾਂ ਦੇ 2 ਹੋਰ ਵੀ ਆਏ ਨੇ ਪਰ ਉਹਨਾਂ ਦਾ ਕੱਲ ਨਹੀਂ ਕੰਮ ਕਰਦੀ। ਸਹੀ। ਉਹ ਫਿਰ ਮੈਨੂੰ ਉੱਥੇ ਜਾ ਕੇ ਬਾਹਰੋਂ ਲਿਆ ਮੈਂ ਬਾਹਰ ਗਿਆ ਉਹ ਸੂਏ ਕੋਲ ਉੱਥੇ ਬਾਹਰ ਮੇਰੇ ਕੋਲ ਗਿਆ। ਮੈਨੂੰ ਆਂਦਾ ਗੁਲਾਮ ਯਾਰ ਤੂੰ ਜਾਣਨਾ ਸਿੱਖਾਂ ਨੂੰ ਮੈਂ ਸਾਰਿਆਂ ਨੂੰ ਜਾਣਨਾ ਭੂਆ ਨੂੰ ਜਾਂ ਨਾਂ ਆਉਂਦੇ ਨੇ ਸਾਰਿਆਂ ਦੇ ਪੈ ਗਈਆਂ ਫਲਾਣੇ ਜੇ ਇੱਥੇ ਨੇ ਫਲਾਣੇ। ਮੈਨੂੰ ਉਹਦਾ ਆ ਫਿਰ ਟੋਰੋ ਉਹਨਾਂ ਆਖਿਆ ਵੀ ਜੇ ਸਾਡੇ ਨਾਲ ਗੱਲ ਕਰੋ। ਉਹਦੇ ਪਰ ਬਹਿ ਕੇ ਉੱਥੇ ਗੱਲਾਂ ਬਾਤਾਂ ਕਰਨੀਆਂ ਬੜੇ ਖੁਸ਼ ਹੋਣ ਤੇ ਅੱਛਾ। ਕਾਲ ਕਰਾਈ ਤੁਹਾਡੀ ਵੀਡੀਓ ਤੇ? ਕਾਲ ਕਰਾਈ ਜੀ। ਅੱਛਾ, ਵੈਸੇ ਨਹੀਂ ਮੁਲਾਕਾਤ ਹੋਈ? ਨਹੀਂ ਨਹਿਰ ਤੇ ਮੁਲਾਕਾਤ ਭਾਵੇਂ ਮੈਂ ਰੋਜ਼ ਕਰ ਲਵਾਂ। ਵਾਹ ਜੀ ਵਾਹ। ਉਹ ਜਦੋਂ ਮੈਂ ਫੋਨ ਕਰਨਾ ਨਾ ਉਹ ਆਂਦੇ ਚਾਚਾ ਤੂੰ ਉਹ ਜਦੋਂ ਮੈਂ ਫੋਨ ਕਰਨਾ ਨਾ ਉਸ ਵੇਲੇ ਬੰਦ ਕਰਕੇ ਉਹ ਆਂਦੇ ਚਾਚਾ ਬੰਦ ਕਰ ਦੇ ਅਸੀਂ ਫੋਨ ਕਰਨਾ। ਵਾਹ ਜੀ ਵਾਹ। ਹਾਂ, ਕਿਹੜੇ ਖਾਨਦਾਨ ਨਾਲ ਰਾਬਤਾ ਹੋਇਆ ਸੀ? ਕਿਹਨਾਂ ਦੇ ਪੁੱਤਰ ਸਨ? ਉਹ ਲੰਬਰ ਨਾਮ ਸਿੰਘ ਦੇ ਪੁੱਤਰ ਦਾ। ਅੱਛਾ, ਹਰਨਾਮ ਸਿੰਘ ਦੇ ਪੁੱਤਰ। ਅੱਛਾ ਅੱਛਾ। ਮੈਂ ਕਿਹਾ ਬੜੀ ਮਦਦ ਦੀ ਪੁੱਤਰ ਯਾਦ ਆ ਸਾਹਮਣੇ ਤਸਵੀਰਾਂ ਦੇਖਦੀਆਂ। ਅੱਛਾ ਬਾਬਾ ਜੀ ਹੁਣ ਇਹ ਦੱਸੋ ਜਦੋਂ ਇੱਥੇ ਇਕੱਠੇ ਵਸਦੇ ਸੀ ਆਹੋ ਮੁਸਲਮਾਨ ਸਿੱਖ ਤੇ ਹਿੰਦੂ ਉਦੋਂ ਪਿਆਰ ਮੁਹੱਬਤ ਹੁੰਦਾ ਸੀ ਕਿੱਦਾਂ ਦਾ ਰਹਿਣ ਸਹਿਣ ਹੁੰਦਾ ਸੀ? ਸਾਡੇ ਅੱਲਾ ਦੀ ਕਸਮ ਨਾ ਪੁੱਤਰ ਤੂੰ ਆਖੇਗਾ ਬਾਬਾ ਗਾਲਾਂ ਕਰਦਾ। ਇੰਨਾ ਸਾਡੇ ਪਿੰਡ ਦਾ ਸਲੂਕ ਸੀ ਨਾ ਕਿਸੇ ਨੂੰ ਲੜਾਈ ਹੋ ਗਈ ਕੋਈ ਝਗੜਾ ਹੋ ਗਿਆ ਕੋਈ ਗੱਲ ਹੋ ਗਈ ਕੋਈ ਲੰਬਰ ਗੱਜਣ ਸਿੰਘ ਜਿਹੜਾ ਸੀ ਨਾ ਉਹਨੇ ਇੱਥੇ ਪਿੰਡ ਦੇ ਵਿੱਚ ਮਕਾਂਦਾ ਸੀ। ਕਿਸੇ ਨੂੰ ਥਾਣੇ ਵੱਲ ਜਾਣ ਨਹੀਂ ਦਿੰਦਾ। ਪਰਿਆਂ ਦਾ ਬੰਦਾ ਸੀ? ਪਰੇ ਦਾ ਬੰਦਾ ਤੇ ਸਾਰਾ ਪਿੰਡ ਉਹਦਾ ਮੰਨਦਾ ਸੀ। ਹਾਂ ਸਹੀ। ਤੇ ਹੋਰ ਇੰਨਾ ਸਲੂਕ ਸੀ ਕਮੀਆਂ ਦਾ ਇੰਨਾ ਸਲੂਕ ਸੀ। ਮੈਂ ਤੁਹਾਨੂੰ ਆਪਣੀ ਗੱਲ ਸੁਣਾਣਾ। ਮੇਰਾ ਪਿਓ ਟੁਰ ਗਿਆ ਸੀ ਵਾਂਢੇ ਇੱਟਾ ਜੜਾ ਭਾਲਾ। ਅੱਛਾ। ਤੇ ਮਗਰੋਂ ਨਾ ਮੈਂ ਬਹੁਤ ਹਿਸਾਬ ਨਾਲ ਚੰਗਾ ਵਾਹਵਾ ਹਾਂ 5-4 ਸਾਲ ਦੀ ਪਹਿਲਾਂ ਦੀ ਗੱਲ ਕਰਨਾ 2 ਸਾਲ ਦੀ ਸਿੱਖਾਂ ਬਣ ਗਿਆ। ਉਹ ਨਾ ਸਾਡੀ ਮਾਝੇ ਚ ਮੇਰਾ ਪਿਓ ਦਾ ਸੂਲੇ ਸਾਡਾ ਵੀ ਅਸੀਂ ਵੱਡਿਆ ਮਾਝ ਦਾ ਸੰਗਾ ਪੁਰ ਚੜਦੇ ਹਾਂ ਤੇ ਆਪੇ ਚੁੱਕ ਚੱਕ ਕੇ ਆ ਜਾਂਦੇ ਸੀ। ਅੱਛਾ। ਆਹੋ। ਤੇ ਬਾਕੀ ਉਹ ਗਿਆ ਸੀ ਉਦੋਂ ਕੋਈ ਮਾਲ ਲੈਣ ਤੇ ਮਗਰ ਉਹਨੂੰ ਸਾਡੀ ਮਾਝੇ ਚੋਂ ਆਈ ਸੀ ਕਿ ਅਸੀਂ ਮਰਾ
ਹੂੰ ਉਹ ਮਲੇ ਜਦ ਛਿੰਬੜ ਘਾਹ ਹੁੰਦਾ ਉਹਨੇ ਘਾਹ ਨੇ ਮੱਝ ਨੂੰ ਨਾ ਮੱਝ ਨੇ ਘਾਹ ਨੂੰ ਮੂੰਹ ਮਾਰਿਆ। ਅੱਛਾ ਮੂੰਹ ਮਾਰਿਆ ਤੇ ਜੀਭ ਤੇ ਸੱਪ ਲੜ ਗਿਆ ਉਹਦਾ ਗਿੱਠ ਪੁੱਜਦਾ ਹੁੰਦਾ। ਉਹ ਉਹ ਮੱਝ ਦੀਆਂ ਸੀਰਾਂ ਫੁੱਟਣ ਲੱਗ ਪਈਆਂ। ਜੱਟਾਂ ਨੂੰ ਪਤਾ ਲੱਗਾ ਵੀ ਸਾਡੇ ਸ਼ੇਰ ਦੀ ਮੱਝ ਸੱਪ ਵੜ ਕੇ ਝਰਨ ਵਾਲੀ ਸਿਆਣਾ ਸੀ। ਹੂੰ ਉਹਨਾਂ ਘੋੜੀਆਂ ਭਜਾਈਆਂ ਉਹ ਝਰਨ ਵਾਲੀ ਗਿਆ। ਹੂੰ ਉਹ ਹਰਨ ਵਾਲੀ ਵਾਲੇ ਉਹ ਸਿਆਣਾ ਲੈ ਕੇ ਜਾਇਆ ਸੂਏ ਪੁੱਛਦੇ ਨਹੀਂ ਆਏ ਮੱਝ ਚ ਡਿੱਗ ਕੇ ਮਰ ਗਈ। ਤੇ ਮਰ ਗਈ। ਹਾਂ ਈਸ਼ਾ ਦੀਆਂ ਬਾਂਗਾਂ ਤੋਂ ਪਹਿਲਾਂ ਬੰਤਾ ਸੱਜਣ ਸੂਈ ਮੱਝ। ਈਸ਼ਾ ਦੀਆਂ ਬਾਂਗਾਂ ਤੋਂ ਬਾਅਦ ਬੰਤਾ ਸਿੰਘ ਸੱਜਣ ਸੂਈ ਮੱਝ ਸਾਡੇ ਮੇਰੇ ਘਰ ਲੈ ਕੇ ਆਇਆ। ਅੱਛਾ ਹਾਂ ਮੈਂ ਬੂਹਾ ਖੜਕਾਇਆ ਤੇ ਮੇਰੀ ਮਾਂ ਜੀ ਵੇਖ ਪੁੱਤਰ ਕਿਹੜਾ ਹੀ ਬਣਿਆ ਸੀ। ਮੈਂ ਵੇਖਿਆ ਤੇ ਮੈਂ ਇਹ ਚਾਚੂ ਬੰਤਾ ਸਿੰਘ ਹੈ। ਕਹਿੰਦੀ ਪੁੱਛ ਕੀ ਆਂਦੇ ਆਂਦਾ ਤੂੰ ਬੂਹਾ ਤੇ ਲਾ। ਹੂੰ ਮੈਂ ਕਿ ਸਾਡੇ ਕੋਲ ਜਦੋਂ ਜਿਹੜਾ ਬਣਾਉਂਦਾ ਸਾਡੇ ਕੋਲ ਬਾਹਰੋਂ ਆਵਾਜ਼ ਮਾਰਦਾ। ਅੱਛਾ ਉਹਦੇ ਬੂਹਾ ਮੈਂ ਲਾਇਆ ਤੇ ਉਹ ਸਾਈ ਨੂੰ ਪੱਠੇ ਚਕਾਏ ਹੂੰ ਤੇ ਨਾਲ ਮੱਝ ਫੜੀ ਸੱਜਣ ਸੂਈ 5-6 ਦਿਨਾਂ ਦੀ। ਵਾਹ ਮੈਂ ਕਿਹਾ ਚਾਚਾ ਸਾਡੀ ਤੇ ਮੱਝ ਮਰ ਗਈ ਹੈ। ਹੂੰ ਮੈਂ ਕਿਹਾ ਪਿਓ ਤੇ ਮੇਰਾ ਵਾਂਡਾ ਵੀ ਉਹਨੇ ਕਦੋਂ ਆਉਣਾ ਤੇ ਮੱਝ ਮੈਂ ਕਿੱਥੋਂ ਤੂੰ ਲੈ ਆਇਆ। ਹਾਂ ਆਂਦਾ ਪੁੱਤਰ ਗੱਲ ਸੁਣ ਮੇਰੀ ਤੂੰ ਵੱਡੇ ਵਾਲੇ ਗਰਮੀ ਫੜ ਕੇ ਕਿਹਦੇ ਮੱਝਾਂ ਥੱਲੇ ਜਾਏਗਾ। ਹਾਲਾਂਕਿ ਮੈਨੂੰ ਮਨਾ ਕੋਈ ਨਹੀਂ ਮੈਂ ਗਰਮੀ ਫੜ ਕੇ ਚੁਆ ਲਿਆਉਂਦਾ। ਹੂੰ ਉਹ ਮੈਂ ਇੱਥੇ ਬੰਨ ਕੇ ਮੱਝ ਚੋ ਕੇ ਦੇ ਕੇ ਫਿਰ ਗਿਆ। ਇਹਨਾਂ ਸਾਡੇ ਪਿੰਡ ਇੰਨਾ ਕਮੀਆਂ ਦਾ ਸਾਰਿਆਂ ਦੇ ਇੰਨਾ ਸਲੂਕ ਸੀ। ਸਿੱਖਾਂ ਦਾ ਵੀ ਇੰਨਾ ਸਲੂਕ ਸੀ ਨਾ ਸਾਡੇ ਪਿੰਡ ਦੇ ਅੱਗੇ ਕੋਈ ਪਿੰਡ ਨਹੀਂ ਖੜਕੂ ਹੁੰਦਾ। ਜੇ ਚੋਰੀ ਹੁੰਦੀ ਸੀ ਸਾਹ ਜਿਹੜੀ ਲੈ ਕੇ ਆਉਂਦੇ ਹਨ। ਵਾਹ ਜੀ ਵਾਹ ਇਹਦਾ ਮਤਲਬ ਹੈ ਬੜਾ ਪਿਆਰ ਸੀ। ਬੜਾ ਪਿਆਰ ਸੀ। ਪਿਆਰ ਇਹ ਸੀ ਸਾਨੂੰ ਕਿਸੇ ਬੰਦੇ ਨੂੰ ਤਕਲੀਫ ਹੈ ਸਾਨੂੰ ਜੇ ਕਰੀਏ ਵਾਅਦਾ ਕਰ ਕੇ ਜਾਓ ਖਤਰੀ ਨੇ। ਹੂੰ ਤੇ ਉਹਨੂੰ ਪਤਾ ਲੱਗਾ ਕਿਹੜੇ ਖਤਰੀ ਨੇ? ਖਤਰੀ ਵਰਿਆਮ ਸਿੰਘ ਸੀ। ਅੱਛਾ ਉਹਨੇ ਮਸਜਿਦ ਦੀ ਬਾਂਗ ਤੋਂ ਵਾਅਦਾ ਕਰ ਰੱਖਿਆ। ਹੂੰ ਉਹ ਨਾ ਜਦੋਂ ਅਸੀਂ ਅਜਾਨ ਦਈਏ ਨਾ ਉਹ ਧੂਰੂ ਵਜਾ ਲਿਆ ਕਰੇ। ਅੱਛਾ ਆਹ ਉਹਨੂੰ ਜਾ ਗੱਜਾਂ ਨੂੰ ਆਹ ਗੱਲ ਹੈ ਸਰਦਾਰ ਜੀ ਆਹ ਗੱਲ ਹੈ। ਹੂੰ ਉਹ ਜਾ ਕੇ ਇਸ ਤਰ੍ਹਾਂ ਕਰੋ ਕਿਸੇ ਨੂੰ ਪਤਾ ਨਹੀਂ ਲੱਗੇ ਜੇ ਤੇ ਉਹ ਅੱਜ ਧੂਰੂ ਵਜਾਏ ਨਾ ਅੱਛਾ ਥੋੜੀ ਫੜ ਕੇ ਨਾ ਤੇ ਮਾਰ ਕੇ ਲਿੱਤਰ ਹੂੰ ਤੇ ਫਿਰ ਮੇਰੇ ਕੋਲ ਆਵੇਗਾ। ਅੱਛਾ ਅੱਛਾ ਉਹਨੂੰ ਕਿਤੇ ਪਹਿਲਾਂ ਹੀ ਪਤਾ ਲੱਗ ਗਿਆ। ਹੂੰ ਉਹਦੇ ਕੋਲ ਆਪ ਹੀ ਟੁਰ ਗਿਆ। ਹੂੰ ਉਹ ਸਾਡੀ ਗੱਲ ਸੁਣ ਮੇਰੀ ਉਹਨਾਂ ਦਾ ਦੀਨ ਉਹਨਾਂ ਨਾਲ ਹੈ ਤੁਹਾਡੇ ਨਾਲ ਤੁਹਾਡਾ ਹੈ। ਹੂੰ ਤੁਸੀਂ ਉਹਨਾਂ ਤੋਂ ਬਾਅਦ ਧੂਰ ਵਜਾ ਲਿਆ ਕਰੋ। ਅੱਛਾ ਧੂਰ ਤੋਂ ਉਹਨਾਂ ਤੋਂ ਬਾਅਦ ਵਜਾ ਲਿਆ ਕਰੋ। ਹੂੰ ਦੂਸਰਾ ਇਹ ਗੱਲ ਸੀ ਉਹ ਦੱਸਿਆ ਕਿ ਸ਼ਰਾਬ ਪੀਂਦੇ ਹਨ। ਉਹਨਾਂ ਜਿਹੜਾ ਸ਼ਰਾਬ ਪੀ ਕੇ ਆਵੇ ਨਾ ਆਪਣੇ ਡੇਰੇ ਦਾ ਰਵਾਜ ਜਿਹਨੇ ਪੀਣਾ ਹੂੰ ਪਿੰਡ ਆ ਕੇ ਸ਼ਰਾਬ ਜਿਹੜਾ ਪੀ ਕੇ ਪਿੰਡ ਆਉਂਦਾ ਸੀ ਉਹਦੇ ਸਿਰੇ ਦਾਨ ਦਿੱਤਾ। ਅੱਛਾ ਪਿੰਡ ਦੇ ਵਿੱਚ ਨਹੀਂ ਪੀਣੀ ਬਾਹਰ ਪੀ ਲਓ। ਬਾਹਰ ਪੀਓ ਖੂਹਾਂ ਜਿਹੜਾ ਤੇਲ ਲਾ ਕੇ ਮੁੰਡਾ ਸਿਰੇ ਜੋ ਪਿੰਡ 'ਚ ਲੰਘਿਆ ਨਾ ਉਹਦੇ ਸਿਰੇ ਦਾਨ ਦਿੱਤਾ। ਅੱਛਾ ਸ਼ਾਮ ਦੇ ਲਿੱਤਰ ਨੜੇ ਇੱਕ ਦੂਜੇ ਨੂੰ ਖੜਕਿਆ ਨਾ ਹੀ ਆ ਜਾਂਦੇ ਹੂੰ ਮੇਰੇ ਹੀ ਆਣੀ ਸਨ ਮੁੰਡੇ ਲੋਕ। ਕਿਹਨੂੰ ਪਈਆਂ ਸੀ? ਉਹ ਇੱਕ ਦੋ ਉਹਦੇ ਪੁੱਤਰ ਨਹੀਂ ਪਈਆਂ ਕਿਹਦੇ ਨੂੰ? ਉਹਨਾਂ ਟੜੂ ਸੀ ਅੱਛਾ ਸਾਡਾ ਹੀ ਆਣੀ ਦੁੱਧ ਬੜਾ ਪੀਂਦਾ ਕੁੜੀਆਂ ਚੱਪੇ ਡਾਲ ਆ ਗਏ ਹੂੰ ਦੋਨੇ। ਹੂੰ ਉਹਨੇ ਆਖਿਆ ਬਾਪੂ ਅੱਜ ਹੀ ਜਾਣ ਦੇ ਇੰਦਾ ਵਾਤ ਨਹੀਂ ਹੋ ਸਕਿਆ ਮੈਂ ਦਾਲ ਲਿੱਤਰ ਪੂਰੇ ਕਰਨੇ ਨੇ। ਲੋਕੀ ਇਹ ਨਾ ਆਖਣ ਵੀ ਆਪਣੇ ਪੁੱਤਰ ਹੀ ਆਈ ਕੀਤੀ ਵਾਹ ਯਾਰ 5 ਲਿੱਤਰ ਵੱਡੇ ਨਾ ਅੱਲਾ ਜਾਣਦਾ ਉਹ ਸਾਰੇ ਵਾਰ ਜਿਹੜਾ ਗੁਜ਼ਾਨਾ ਘੁੰਮ ਗਏ ਜਿਵੇਂ ਹੂੰ ਸਭ ਚਾਮ ਦੇ ਲਿੱਤਰ ਸਨ। ਵਾਹ ਜੀ ਵਾਹ ਲੋਕਾਂ ਨੂੰ ਨਸੀਹਤ ਆ ਗਈ। ਇਹਨਾਂ ਸਾਡੇ ਪਿੰਡ ਦਾ ਇੰਨਾ ਸਲੂਕ ਸੀ ਨਾ ਤੇ ਕਾਨੂੰਨ ਵੀ ਬਣਾਏ ਹੋਏ ਸੀ। ਕਾਨੂੰਨ ਵੀ ਬਣਾਇਆ। ਵਾਹ ਜੀ ਵਾਹ। ਅੱਛਾ ਬਾਬਾ ਜੀ ਆਪਸ 'ਚ ਜਦੋਂ ਇਕੱਠੇ ਵੱਸਦੇ ਸੀ ਇਹਨਾਂ ਦੇ ਘਰਾਂ 'ਚ ਆਉਣ ਜਾਣ ਹੁੰਦਾ ਸੀ? ਮੇਰਾ ਹਾਂ ਆਹੋ ਕਿਹਦੇ ਕਿਹਦੇ ਘਰ ਚਲੇ ਜਾਂਦੇ ਸੀ? ਸਾਰਿਆਂ ਦੇ ਘਰ ਹੀ ਅੱਛਾ ਸਾਰਿਆਂ ਦੇ? ਜਿੱਥੇ ਇਹਨਾਂ ਦੀ ਧੀ ਭੈਣ ਕੋਈ ਵਿਆਹੀ ਹੁੰਦੀ ਸੀ ਹਾਂ ਉਹਦੇ ਕੋਈ ਸਾਈਕਲ ਨਹੀਂ ਮੈਂ ਦੇ ਕੇ ਆਉਂਦਾ ਹਾਂ। ਅੱਛਾ ਮੈਨੂੰ ਭੈਣ ਜੇ ਕੋਈ ਖੇਸ ਮਿਲਦੇ ਹਨ ਸੂਟ ਮਿਲਦੇ ਹਨ। ਇਹਨਾਂ ਦੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਇਹਨਾਂ ਸੀ? ਤੇ ਲੀੜੇ ਵੀ ਰਿਸ਼ਤੇਦਾਰ ਸੀ। ਅੱਛਾ ਆ ਸ਼ਾਹਕੋਟ ਇੱਥੇ ਉੱਥੇ ਵੀ ਰਿਸ਼ਤੇ ਕਈ ਪਿੰਡ ਰਿਸ਼ਤੇ ਮੈਂ ਤੋਂ ਨਾ ਹੀ ਭੁੱਲ ਗਿਆ। ਹੂੰ ਜਿੱਥੇ ਜਿਹਦੇ ਇਹਨਾਂ ਦੀ ਧੀਆਂ ਵਿਆਹੀਆਂ ਹਨ ਅੱਛਾ ਜਾਂ ਪੁੱਤਰ ਵਿਆਹਿਆ ਹਨ ਵਾਹ ਜੀ। ਉੱਥੇ ਵੀ ਆਉਣ ਜਾਣ ਮੈਂ ਜਾਂਦਾ ਨਾਲ। ਲੀਲਾਂ ਦੇ ਵਿੱਚ ਜਿਹੜਾ ਜ਼ੈਲਦਾਰ ਹੁੰਦਾ ਸੀ ਹਾਂ ਉਹਦੇ ਘਰ ਦੀ ਰਿਸ਼ਤੇਦਾਰੀ ਸੀ ਇਹਨਾਂ ਦੀ ਲੀਲ ਦੇ ਵਿੱਚ? ਹਾਂ ਲੀਲ ਦੇ ਵਿੱਚ ਹਾਂ ਲੀਲਾਂ ਦੇ ਵਿੱਚ ਜ਼ਿਆਦਾ ਰਲ ਨਹੀਂ ਸੀ ਆਈ। ਹੂੰ ਬਸ ਪਤਾ ਨਹੀਂ ਖਿਆਲ ਨਹੀਂ ਮੇਰਾ ਅੱਛਾ ਅੱਛਾ ਪਤਾ ਜ਼ਿਆਦਾ ਸੀ ਚੰਗਾ ਮੋਟੇ ਘਰ ਸਨ ਉਹ ਅੱਛਾ ਅੱਛਾ ਦੋ ਤਿੰਨਾਂ ਦੀਆਂ ਨੇ। ਅੱਛਾ ਤੁਹਾਡੇ ਪਿੰਡ ਦੇ ਸਭ ਤੋਂ ਜ਼ਿਆਦਾ ਜ਼ਮੀਨ ਕਿਹੜੇ ਬੰਦੇ ਦੀ ਸੀ? ਬੰਤਾ ਸਿੰਘ ਜੀ। ਬੰਤਾ ਸਿੰਘ ਦੀ? ਹਾਂ ਵਾਹ ਜੀ ਵਾਹ। ਉਹ ਦੋ ਭਰਾ ਸਨ ਹੂੰ ਤੇ ਜਿਹੜਾ ਦੂਜਾ ਭਰਾ ਉਹ ਗਿਆ ਸੀ ਇੱਥੇ ਮਾਇਆ ਵਿਆਹ ਚੀਚਾ ਵਤਨੀ ਵਾਲਾ ਹੂੰ ਕੀ ਨਾਂ ਜਿੱਥੇ ਮੱਝਾਂ ਲੋਕੀ ਖਰੀਦ ਕੇ ਲਿਆਉਂਦੇ ਆ ਸਹੀ ਗੱਲ ਜੀ। ਆਰਫ ਵਾਲੇ ਹਾਲ ਤੇ ਗਿਆ ਸੀ। ਅੱਛਾ ਉਹ ਲਿਆਉਂਦਾ ਸੀ ਉਹ ਤੋਂ ਡਾਚੀਆਂ ਅੱਛਾ ਬੋਤੀਆਂ ਲਿਆਉਂਦੇ ਉਹ ਖੂਹੇ ਵਾਂਦੇ ਹਨ। ਹੂੰ ਬੋਤੀਆਂ ਲਿਆਉਂਦੇ ਨਾਲ ਲਿਆਉਣੀਆਂ ਮੱਝਾਂ। ਅੱਛਾ ਉਹ ਗਿਆ ਸੀ ਉੱਥੇ ਉਹਨੂੰ ਕਿਸੇ ਉੱਥੇ ਮਾਰ ਛੜਿਆ। ਮਾਰ ਛੱਡਿਆ ਸੀ? ਹੂੰ। ਹੂੰ
100 ਮੱਝ ਉਹਨੇ ਰੱਖੀ ਹੁੰਦੀ ਸੀ। ਅੱਛਾ। ਕਿੱਲੇ ਦੇ ਵਿੱਚ ਹਵੇਲੀ ਪਵਾਈ ਮੇਰੇ ਪਿਓ ਨੇ, ਵਾਹ ਜੀ, ਪੱਕੀ ਹਵੇਲੀ ਕਿੱਲੇ ਦੇ ਵਿੱਚ। ਬੜੀ ਗੱਲ ਹੈ। ਮਕਾਨ ਇਹਨਾਂ ਦੇ ਪੱਕੇ ਹੁੰਦੇ ਸੀ ਕਿ ਕੱਚੇ? ਪਰ 8 10 ਘਰਾਂ ਦੇ ਪੱਕੇ। ਕਿਹਦਾ ਕਿਹਦਾ ਪੱਕਾ ਸੀ? ਇੱਕ ਤਾਰਾ ਸਿੰਘ ਦਾ ਸੀ, ਹੂੰ। ਉਹਨੇ ਚਬਾਰਾ ਪਾਇਆ ਸੀ ਤੇ। ਅੱਛਾ। ਇੱਕ ਸਰਦਾਰ ਸੀ, ਹੂੰ। ਉਹਦਾ ਵੀ ਉਹਦਾ ਛੋਟਾ ਚਬਾਰਾ ਸੀ। ਅੱਛਾ। ਅੱਗੇ ਫਿਰ ਨਾਲ ਦਾ ਦੂਸਰਾ ਸੀ ਲੰਬਰ ਨਾਮ ਸਿੰਘ, ਹੂੰ। ਉਹਦੇ ਵਾਵਾ ਮਕਾਨ ਸਨ, ਸਾਡੇ ਸਨ ਇਸਨ ਪੱਕੇ। ਅੱਛਾ। ਅੱਗੇ ਫਿਰ ਉਹਨਾਂ ਦਾ ਆ ਜਾਂਦਾ ਗੁਰਦੁਆਰਾ। ਹੂੰ। ਅੱਗੇ ਫਿਰ ਉਹ ਤੇ ਬੂਟਾ ਸਿੰਘ ਦੇ ਆਣ ਉਹਨਾਂ ਦੇ ਮਕਾਨ ਪੱਕੇ ਹਨ, ਦੂਜੇ ਸਾਰੇ ਕੱਚੇ ਹਨ। ਅੱਛਾ ਅੱਛਾ। ਜਿਹੜੇ ਹਿੰਦੂ ਰਹਿੰਦੇ ਸੀ ਇੱਥੇ ਉਹਨਾਂ ਦੇ? ਹਿੰਦੂਆਂ ਦੇ? ਹਾਂ। ਉਹ ਹਿੰਦੂਆਂ ਦੇ ਕੱਚੇ ਮਕਾਨ, ਉਹਨਾਂ ਦੁਕਾਨਾਂ ਪਾਈਆਂ ਖੱਟਰੀਆਂ ਨੇ। ਅੱਛਾ। ਦੋਵੇਂ ਘਰ ਹਿੰਦੂਆਂ ਦੇ ਹਨ। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਵਰਜਾਨ ਸਿੰਘ ਸੀ, ਇੱਕ ਨਾ ਬਚਕੀ। ਅੱਛਾ, ਬਖਸ਼ੀ। ਹਾਂ। ਅੱਛਾ, ਤੇ ਇੱਥੇ ਚਮਾਰ ਜਾਂ ਈਸਾਈ ਰਹਿੰਦੇ ਸੀ? ਸਾਈ ਸਾਡੇ ਪਿੰਡ ਦੇ ਸਾਈ ਦੇ ਰਾਤ ਨੂੰ ਇਹ 7 ਪੁੱਤਰ ਸਨ, ਸਤੀ ਹੈ। ਅੱਛਾ। ਸਤੀ ਸਾਈ 7 ਪੁੱਤਰ ਸਨ। ਹੂੰ। ਤੇ ਰਾਤ ਨੂੰ ਸਿੱਖ ਆ ਸਤਾਂ ਵਾਲਿਆਂ ਦੀ ਵਾਹੀ ਹੁੰਦੀ ਸੀ ਇਹਨਾਂ ਦੀ। ਹੂੰ। ਰਾਤ ਨੂੰ ਸਿੱਖ ਇਹਨਾਂ ਨੂੰ ਆ ਕੇ ਪੁੱਛ ਜਾਂਦੇ ਵੱਡੇ ਨੇ ਕਿਹੜਾ ਕੰਮ ਕਰਨਾ। ਅੱਛਾ। ਇਹਨਾਂ ਸਾਡੇ ਪਿੰਡ ਸਾਈਆਂ ਵਾਈ ਕਰ। ਵਾਹ ਜੀ ਵਾਹ, ਇੰਨਾ ਕੰਮ ਸੀ ਉਹਨਾਂ ਦਾ। ਇਹਨਾਂ ਕੰਮ ਸੀ, ਜਿਹੜਾ ਕੰਮ ਕਿਤੇ ਲੜਾਈ ਹੁੰਦੀ ਸਭ ਤੋਂ ਅੱਗੇ ਸਾਈ ਹੁੰਦੇ ਆ। ਇਹਨਾਂ ਦੀ ਕੋਈ ਜ਼ਮੀਨ ਜ਼ਮੂਨ ਵੀ ਹੁੰਦੀ ਸੀ? ਸਾਈਆਂ ਦੀ? ਹੂੰ। ਸਾਈਆਂ ਦੀ ਜ਼ਮੀਨ ਇੱਥੇ ਕੋਈ ਨਹੀਂ। ਸਿੱਖਾਂ ਨੇ ਦਿੱਤੀ ਸੀ ਕੋਈ ਵਾਹੁਣ ਵਾਸਤੇ? ਨਾ। ਹੂੰ। ਇੱਥੇ ਜਿਹੜੇ ਜੱਦੀ ਕਮੀ ਸਨ ਨਾ, ਹਾਂਜੀ, ਉਹਨਾਂ ਨੂੰ ਦਿੱਤੀ ਹਨ। ਅੱਛਾ। ਹਾਂ। ਤੁਹਾਨੂੰ ਦਿੱਤੀ ਸੀ? ਆਹੋ। ਕਿੰਨੇ ਕਿੱਲੇ ਦਿੱਤੀ? 1.5 ਪੈਲੀ। ਅੱਛਾ, 1.5 ਪੈਲੀ ਤੁਸੀਂ ਵਾਹੁੰਦੇ ਰਹੇ? ਅਸੀਂ ਅਜੇ ਵੀ ਵਾਹੁੰਦੇ ਆ। ਅੱਛਾ। ਉਹ ਫਿਰ ਜਦੋਂ ਮਾਲਖਾਨਾ ਘੂਕ ਨਿਕਲਿਆ ਨਾ, ਹੂੰ। ਉਦੋਂ ਫਿਰ ਸਾਡੀ ਪਹਿਲਾਂ ਤੇ ਅਮਰੂਦ ਦਾ ਖਾਤਾ ਹੁੰਦਾ ਨਾ, ਅੱਛਾ। ਜਿਹੜੇ ਦਿੰਦੇ ਨੇ। ਹੂੰ। ਮੁੜ ਕੇ ਫਿਰ ਮਾਲਖਾਨਾ ਘੂਕਣਾ ਪੇਟਾਂ ਭਰ ਕੇ ਫਿਰ ਮੈਂ ਆਪਣੇ ਨਾ ਇੰਤਕਾਲ ਕਰਾ ਲਿਆ, ਹੁਣ ਭਾਵੇਂ ਵੇਚੀਏ ਭਾਵੇਂ ਰੱਖੀਏ। ਅੱਛਾ ਅੱਛਾ ਅੱਛਾ। ਆਹੋ। ਆਰਸਾ ਮਰਾਸੀਆਂ ਦੀ ਜੱਦੀ ਘਰ ਤੇ ਹੂੰ। ਉਹਨਾਂ ਦੀ ਨਾਂ ਦਾ 7 ਪੈਲੀਆਂ। ਅੱਛਾ। ਉਹ ਜੀ ਚੋਖੇ ਹਨ। ਸਿੱਖਾਂ ਨੇ ਦਿੱਤੀ ਸੀ ਇਹ? ਆਹੋ, ਸਿੱਖਾਂ ਨੇ। ਅੱਗੇ ਫਿਰ ਸਰਕਾਰਾਂ ਦੇ ਘਰ ਸਨ, ਇੱਕ ਹੂੰ। ਸੀਗਾ ਉਹਨਾਂ ਨੂੰ। ਹੂੰ। ਅੱਗੇ ਫਿਰ ਇੱਕ ਲੁਹਾਰਾਂ ਦਾ ਘਰ ਸੀ, ਸੀਗਾ ਉਹਨਾਂ ਨੂੰ। ਵਾਹ ਜੀ ਵਾਹ, ਇਹ ਜੱਦੀ ਕਮੀ ਹਨ, ਉਹਨਾਂ ਸਾਰਿਆਂ ਦੀ ਚੋਖੇ। ਬੜੀ ਗੱਲ ਹੈ ਜੀ, ਬੜੀ ਗੱਲ ਹੈ। ਅੱਛਾ, ਮਾਲ ਡੰਗਰ ਸਭ ਨੂੰ ਜ਼ਿਆਦਾ ਕਿਹਨੇ ਰੱਖਿਆ ਹੁੰਦਾ ਸੀ? ਬੰਤਾ ਸਿੰਘ ਨੇ। ਤੇ ਬੰਤਾ ਸਿੰਘ ਨੇ? ਹਾਂ। ਅੱਛਾ, ਇਹਨਾਂ ਘੋੜੀਆਂ ਦੇ ਸ਼ੌਕ ਵੀ ਹੁੰਦੇ ਸੀ? ਘੋੜੀਆਂ ਹਰ ਘਰ। ਅੱਛਾ, ਹਰ ਘਰ? ਹਰ ਘਰ ਘੋੜੀ ਪੈਂਦੇ ਵੱਧ ਤੋਂ ਵੱਧ। ਵਾਹ ਜੀ ਵਾਹ। ਇੱਕ ਵਾਰੀ ਇੱਥੇ ਘੋੜੀ ਦੇ ਮਗਰ ਉਸ਼ੇਰੀ ਸੀ, ਸਾਲ ਦੂਰ ਵੀ। ਹੂੰ। ਕਹਿੰਦੇ ਉਹਦੇ ਉੱਤੇ ਨਹੀਂ ਹਣ ਪੈਂਦੇ, ਐਡੀ ਚੌੜੀ ਉਹ ਭਾਂਜਾ ਸਾਈਆਂ ਦਾ ਕੋਠਾ ਸੀ ਵਾਵਾ ਉੱਚਾ, ਅੱਛਾ। ਕੱਚੀਆਂ ਪੌੜੀਆਂ। ਹੂੰ। ਉਹ ਆਇਆ ਉੱਚਾ ਬਹਿ ਕੇ ਆਇਆ ਤਾਂ ਉਸ਼ੇਰੀ ਮਗਰ ਭੱਜ ਕੇ ਕੋਠੇ ਚੜ ਗਈ। ਅੱਛਾ। ਉਹ ਮੁੜ ਇਕੱਠਾ ਹੋ ਗਿਆ ਵੀ ਇਹਨੇ ਉੱਤੇ ਛਾਲ ਮਾਰੀ ਤੇ ਲੱਤ ਬਾਂਹ ਟੁੱਟ ਜਾਣੀ। ਹੂੰ। ਹਾਂ। ਉਹ 4 ਸਵੇਰੇ ਮੁਲਕ ਹੋ ਗਿਆ, ਫਿਰ ਉਹਨੇ ਲੋਹਾ ਵਿਚਕਾਰ ਦੀ ਪੌੜੀਆਂ ਦਾ ਫਿਰ ਲਾਈ। ਵਾਹ ਜੀ ਵਾਹ। ਅੱਛਾ ਬਾਬਾ ਜੀ, ਮੇਲੇ ਸ਼ੇਲੇ ਲੱਗਦੇ ਹੁੰਦੇ ਸੀ? ਮੇਲੇ? ਹਾਂ। ਮੇਲਾ ਅਸਲੀ ਦਾ ਮੇਲਾ ਲੱਗਦਾ ਸੀ ਇਮਨਾਬਾਦ। ਅੱਛਾ। 8 ਦਿਨ। ਹੂੰ। ਇੱਕ ਮੇਲਾ ਇੱਥੇ ਲੱਗਦਾ ਸੀ, ਇਹਨੂੰ ਵਿਸਾਖੀ ਆਂਦੇ ਨੇ ਇਮਨਾਬਾਦ। ਅੱਛਾ। ਇੱਕ ਮੇਲਾ ਸਾਡੇ ਸੂਬੇ ਦੇ ਹਰਿਆਣੇ ਦੇ ਪਰਲੇ ਪਾਸੇ ਬਾਜਾਂ ਦਾ ਡੇਰਾ ਹੈ, ਹੂੰ। ਉਹ ਵੀ ਸਿੱਖਾਂ ਦੀ ਇੱਕ ਵਿਸਾਖੀ ਇੱਥੇ ਲੱਗਦੀ। ਅੱਛਾ। ਤੇ ਇੱਕ ਵਿਸਾਖੀ ਲੱਗਦੀ ਅੰਮ੍ਰਿਤਸਰ। ਹੂੰ ਹੂੰ ਹੂੰ। ਤੁਸੀਂ ਇਹਨਾਂ ਦੇ ਨਾਲ ਕਿਹੜੇ ਕਿਹੜੇ ਮੇਲੇ ਵੇਖੇ ਸਿੱਖਾਂ ਦੇ ਮੁੰਡਿਆਂ ਦੇ ਨਾਲ? ਮੁੰਡੇ ਇਹਨਾਂ ਨਾਲ ਹੂੰ। ਹਰਨਾਲ ਮੇਲਾ ਲੱਗਦਾ ਸੀ। ਅੱਛਾ। ਹਰਨਾਲ ਮੇਲਾ ਲੱਗਾ ਤੇ ਮੈਂ ਅੱਬੇ ਨੂੰ ਆਖਿਆ, ਮੈਂ ਮੈਨੂੰ ਸਾਰੇ ਜੱਟ ਚੱਲੇ ਤੇ ਮੈਂ ਅੱਬੇ ਨੂੰ ਆਖਿਆ, ਮੈਂ ਆਪਾਂ ਮੈਨੂੰ ਵੀ ਹੂੰ। ਉਹ ਇੱਥੇ ਮਿਲੇ ਜਾਂਦੇ ਨੇ, ਫਜਲ ਸਾਡੇ ਨਾਲ ਮੁੰਡੇ ਨੂੰ ਘਰ ਦੇ। ਹੂੰ। ਅਰੇ ਨਹੀਂ, ਮੈਂ ਨਹੀਂ ਕਰਨਾ ਹੈ, ਨਹੀਂ ਸਾਡੇ ਨਾਲ ਘਰ ਆਇਆ ਘੋੜੀ ਤੇ ਲੈ ਜਾਣਾ। ਅੱਛਾ। ਅਜਾ ਮੇਰੇ ਪਿਓ ਨੇ ਮੈਨੂੰ ਦਿੱਤੇ 4 ਆਨੇ। ਅੱਛਾ। ਚਵਾਨੀ ਹੂੰ। ਜਾਣਦਾ ਚਵਾਨੀ ਨੂੰ? ਹਾਂਜੀ, ਜਾਣਦੇ, ਦੇਖੀ ਹੈ। ਚਵਾਨੀ ਦਿੱਤੀ, ਉੱਥੇ ਗਏ ਨਾ, ਕਿਸੇ ਨੇ ਮੈਨੂੰ ਕਿ ਕੁਛ ਸ਼ੇਰ ਜਲੇਬੀਆਂ ਕਿਹ ਲੈ ਦਿੱਤੀਆਂ, ਮਿਠਾਈ 1 ਕਿਲੋ ਕਿਹ ਲੈ ਦਿੱਤੀ, ਹੂੰ। ਸਭ ਕੁਝ ਮਗਰੀ ਮੇਰੀ ਬਣ ਗਈ। ਅੱਛਾ। ਚਵਾਨੀ ਮੈਂ ਪੱਲੇ ਹੀ ਰੱਖੀ। ਵਾਹ ਜੀ ਵਾਹ। ਤੂੰ ਲੈ ਵੀ ਗਿਆ ਤੇ ਲੈ ਵੀ ਆ। ਮੇਲਾ ਵੀ ਵਿਖਾਇਆ ਉਹਨਾਂ ਨੇ? ਹਾਂ। ਲੜਾਈਆਂ ਤਾਂ ਨਹੀਂ ਹੁੰਦੀਆਂ ਇਹਨਾਂ ਦੇ ਆਪਸ 'ਚ? ਹਾਂ, ਲੜਾਈਆਂ? ਲੜਾਈ ਹੋਈ ਸੀ ਇੱਥੇ ਬਾਜਾਂ ਇੱਕ। ਉਹਦੀ ਕਹਾਣੀ ਸੁਣਾਓ, ਕਿਵੇਂ ਹੋਈ ਸੀ, ਕੀ ਉਹਦੀ ਹੋਇਆ ਸੀ? ਲੜਾਈ ਹੋਈ ਸੀ ਇੱਥੋਂ, ਪਤਾ ਨਹੀਂ ਕੀ, ਤੈਨੂੰ ਪਤਾ ਇੱਕ ਕੁੜੀ ਉੱਥੇ ਜਾਣਾ, ਮੇਲਾ ਸ਼ਰਾਬ ਪੀ ਕੇ ਜਾਂਦਾ ਹੈ ਹੂੰ। ਤੇ ਉੱਥੇ ਨਾ ਆਈਡੀਆ 9 ਚੀਜ਼ ਨਾਲ ਹੈ। ਅੱਛਾ। ਅਸੀਂ ਨਾ ਉੱਥੇ ਭੈਣ ਜਾ ਦੇਖੂਗਾ ਜਾ ਕੇ ਨਾ, ਤੇ ਵਿੱਚੋਂ ਵਰਨਾ ਜਗ੍ਹਾ ਲੰਘ ਜਾਣਾ ਹੂੰ। ਨਾਲ ਦੇ ਨਹਾਉਂਦੇ ਨਾ ਪੈ ਤੇ ਪਰ ਲਾ ਹੋ ਗਈ, ਇੱਥੋਂ ਮੈਂ ਟੌਂਗਾ ਲਿਆਣਾ, ਕੋਈ ਹੋਰ ਕਰਕੇ ਪਿੰਡ ਉੱਥੋਂ ਦੇ ਆ, ਉਹ ਸਾਡੇ ਪਿੰਡ ਨਾਲ ਲੜ ਪਿਆ। ਅੱਛਾ। ਇਹਨਾਂ ਫਿਰ ਮਾਰ ਕੇ ਤਬਾਹੀਆਂ ਲਾਈਆਂ। ਅੱਛਾ। ਹਾਂ।
ਇਹਨਾਂ ਨੇ ਵਾਵਾ ਕੁੱਟੇ। ਆਹੋ ਕੌਣ? ਇੱਥੇ ਜੋੜ ਮੇਲਾ ਲੱਗਦਾ ਹੈ ਸਾਡੇ ਪਿੰਡ। ਅੱਛਾ। ਉਹ ਲਗਾਉਂਦੇ ਡੋਲੇ ਟੱਡ ਵੀ ਜਾਂਦੇ ਹਨ। ਉਹਨਾਂ ਕਰ ਪਾਲੋ ਲੰਮੀਆਂ ਗਲਾਂ ਦੇ ਵਿੱਚ ਮਾਲਾ। ਅੱਛਾ। ਉਹ ਮੇਲਾ ਇੱਥੇ ਜੋੜ ਮੇਲਾ ਲੱਗਦਾ ਹੈ। ਵਾਹ ਜੀ ਵਾਹ। ਅੱਛਾ ਬਾਬਾ ਜੀ, ਕਿਉਂ ਸਾਡਾ ਪਿਓ ਜਿਹੜਾ ਸੀ ਨਾ, ਅਸੀਂ ਉਹਨਾਂ ਦਾ ਪੱਕਾ ਖਾਣਾ ਨਹੀਂ ਖਾਂਦਾ ਹੁੰਦਾ। ਅੱਛਾ। ਆਪਣਾ ਕੱਚੀ ਰੋਟੀ ਲੈਣੀ। ਜਿਹੜਾ ਕੰਮ ਕਰਨਾ ਨਾ ਕੱਚੀ ਰੋਟੀ। ਕਿਉਂ ਮੇਰਾ ਪਿਓ ਛੱਤਾਂ ਖੂਹਾਂ ਦਾ ਟਿੰਡਾ ਦਿੰਦਾ, ਕੱਚੀਆਂ ਟਿੰਡਾ ਵਗਦੀਆਂ ਖੂਹਾਂ ਨੂੰ। ਅੱਛਾ। ਲੱਕੜ ਦੇ ਬੈਠ ਹੁੰਦੇ ਹਨ ਤੇ ਕੱਚੀਆਂ ਟਿੰਡਾ ਵਗਦੀਆਂ ਹਨ। ਆਲੇ ਦੁਆਲੇ ਜਿਹੜੇ ਖੂਹ ਲੱਗੇ ਸੀ, ਆਹੋ, ਉਹਨਾਂ ਦੇ ਕੀ ਨਾਂ ਹੁੰਦੇ ਸੀ? ਇਹ ਬਣਦਾ ਹੈਗਾ ਖੂਹ ਸੀ ਨਾ, ਉਹੀ ਡੋਟਾ। ਅੱਛਾ। ਉਹਦਾ ਨਾਂ ਹੈ ਡੋਟਾ। ਅੱਛਾ। ਅੱਛਾ, ਇੱਥੇ ਇੱਕ ਖੂਹ ਸੀ, ਇਹਦਾ ਨਾਂ ਸੀ ਅੰਦਰਲਾ। ਅੱਛਾ। ਆਹ ਪਾਸੇ ਲਾਂਦੇ ਪਾਸੇ ਪਿੰਡ ਇੱਕ ਖੂਹ ਸੀ, ਉਹਦਾ ਨਾਂ ਹੈ ਖਾਰਾ ਖੂਹ। ਅੱਛਾ, ਅੱਗੇ ਟੁਰ ਪੋ, ਫਿਰ ਅੱਗੇ ਆ ਜਾਏ ਖੂਹ ਸ਼ਰੀ ਵਾਲਾ ਖੂਹ। ਅੱਛਾ। ਅੱਗੇ ਫਿਰ ਆ ਜਾਂਦਾ ਸੀ ਬੁਰਜ ਵਾਲਾ ਖੂਹ। ਅੱਗੇ ਫਿਰ ਆ ਜਾਂਦਾ ਬੇਰ ਵਾਲਾ ਖੂਹ। ਅੱਛਾ। ਅੱਗੇ ਫਿਰ ਆ ਜਾਂਦਾ ਡਾਂਡਾ ਖੂਹ। ਹੈ ਖੂਹ। ਵਾਹ ਜੀ ਵਾਹ। ਅੱਛਾ, ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਲੀਆਂ ਖੂਹਾਂ ਕਿੰਨੀਆਂ ਸੀ ਸਾਡੇ ਕੋਲ? ਸਿਰਫ ਮੁਸਲਮਾਨਾਂ ਦੇ ਸਾਡੇ ਘਰ ਹੀ ਨਲਕਾ ਸੀ। ਅੱਛਾ। ਤੇ ਇੱਕ ਘਰ ਸੀ, ਇੱਕ ਨਲਕਾ ਖਤਰੀਆਂ ਦੇ ਘਰ। ਅੱਛਾ, ਨਲਕਾ ਲਾਇਆ ਹੋਇਆ ਸੀ। ਆਹੋ, ਤੇ ਇੱਕ ਕੋਈ ਸੀ ਗੁਰਦੁਆਰੇ। ਅੱਛਾ। ਉਹਨੂੰ ਉਤੋਂ ਝਾਤੀ ਮਾਰਿਆ, ਤਾਰਿਆਂ ਨੂੰ ਪਾਣੀ ਜਾਪਦਾ ਹੈ। ਵਾਹ ਜੀ ਵਾਹ। ਇੰਨਾ ਕੋ ਡੋਰ ਸੀ ਲੋਹੇ ਦਾ, ਉਹ ਜਿਉਂ ਚ ਰੱਖੜੀ ਲੱਗਣੀ, ਵਾਲਣੀ ਜਗੜੀ ਲੱਗਣੀ, ਕਿਲੋ ਪਾਣੀ ਆਉਣਾ। ਪਾਣੀ ਉਹਦੇ ਡਰ ਡੂੰਘਾ ਸੀ। ਅੰਤਾਂ ਸਿੰਘ ਨੇ ਪਿਓ ਬਦਲ ਮਰ ਗਿਆ ਸੀ ਪਿਓ। ਅੱਛਾ। ਉਹਨੇ ਕੀਤਾ ਸੀ ਇਕੱਠ। ਇਹ ਜਦੋਂ ਵਡੇਰਾ ਮਰ ਜਾਂਦਾ ਹੈ ਨਾ, ਤੇ ਉਹ ਚਾਂਦੀ ਦੀਆਂ ਅਲਫੀਆਂ ਬਣੀਆਂ ਹੁੰਦੀਆਂ ਹਨ। ਅੱਛਾ। ਜਿਵੇਂ ਮੁੰਦਰੀਆਂ ਦੇ ਉੱਤੇ ਉੱਤੇ ਫਿਰ ਮੁੰਦਰੀਆਂ ਬਣਾਉਂਦੇ ਹਨ। ਉਹ ਬਣਾ ਕੇ ਮੁੰਦਰੀਆਂ, ਫਿਰ ਉਹ ਜਿਹੜੇ ਮਖਾਣੇ, ਰਿਓੜੀਆਂ, ਗੋਲ ਪਰ ਪਾਉਂਦੇ ਹਨ, ਤੇ ਵਾਹਵਾ ਚੋਖਾ ਮਾਲ ਬਣਾ ਕੇ ਨਾ ਫਿਰ ਉਹਦੇ ਉੱਤੋਂ ਸੁੱਟਦੇ ਜਾਂਦੇ ਹਨ। ਅੱਛਾ। ਤੇ ਫਿਰ ਉੱਥੇ ਜਾ ਕੇ ਸਾੜ ਕੇ ਆਉਂਦੇ ਹਨ। ਮੜੀਆਂ ਕਿੱਧਰ ਹੁੰਦੀਆਂ ਸੀ? ਆਹ ਮੜੀਆਂ। ਅੱਛਾ, ਲੈਂਦੇ ਪਾਸੇ। ਆਹੋ, ਸਾੜ ਕੇ ਆਉਂਦੇ ਹਨ। ਉਹ ਜੇ ਸਾੜ ਕੇ ਉਹਨੇ ਕਿਤੇ ਪਿਓ ਦੀ ਰੋਟੀ, ਉਹਨੇ ਆਂਦੇ 15 ਬੱਕਰੇ ਆਏ ਕੋ ਮਨ ਸਵਾ ਦੇ। ਅੱਛਾ। ਮੇਰੇ ਪਿਓ ਨੂੰ ਸੱਦਿਓ, ਹਾਂ ਬਈ ਅਜਾ ਤੇਰੀ ਕੀ ਸਲਾਹ? ਉਹਨੇ ਆਖਿਆ ਵੀ ਮੁਸਲਮਾਨ ਜੀ ਆਉਣੇ ਨੇ, ਤੇਰੀ ਕੀ ਸਲਾਹ? ਅੱਛਾ। ਉਹਨੇ ਆਖਿਆ ਵੀ ਜੇ ਮੁਸਲਮਾਨ ਜੀ ਆਉਣੇ ਨੇ, ਜੇ ਮੈਨੂੰ ਆਉਂਦੇ ਉਹਦੇ ਮੈਨੂੰ ਮੈਂ ਰੋਟੀ ਮੁਸਲਮਾਨ ਘਰ ਪਕਾਣੀ। ਅੱਛਾ। ਮੈਂ ਤੁਹਾਡੇ ਵਾਲ ਨਹੀਂ ਖਾਣ ਦੇਣੀ। ਉਹ ਜੇ ਹੈ, ਉਹਨੇ ਆਖਿਆ ਵੀ ਇੱਥੋਂ 5 ਬੱਕਰੇ ਫੜ ਲਾ, 6 ਫੜ ਲਾ। ਉਹ ਫਿਰ ਮੇਰੇ ਪਿਓ ਨੇ ਲਿਆ ਕੇ ਘਰ ਕੀਤੇ, ਤੇ ਘਰ ਰੋਟੀ ਪਕਾਈ ਮੁਸਲਮਾਨ ਨੇ। ਅੱਛਾ। ਹਾਂ, ਮੁਸਲਮਾਨ ਰੋਟੀ ਖਾਈ। ਜਦ ਮੁਸਲਮਾਨ ਆਇਆ था ਨਾ ਸਾਰਿਆਂ ਦੇ, ਉਹਨਾਂ ਫਿਰ ਰੋਟੀ ਜੇ ਖਾਣੀ ਨਾ, ਉਹ 2 ਬੰਦੇ ਜਿਹੜੇ ਹਨ ਨਾ, ਉਹਨਾਂ ਸ਼ਰਾਬ ਪੀਤਾ ਮੁਸਲਮਾਨਾਂ ਨੇ। ਅੱਛਾ। ਉਹ ਆ ਕੇ ਰੋਟੀ ਚੌਂਕੀ ਬੈਠੇ ਨੇ, ਮੇਰੇ ਪਿਓ ਨੂੰ ਫਟ ਪਤਾ ਲੱਗਦਾ ਗਿਆ ਬੰਦੇ ਸ਼ਰਾਬ ਪੀਤਾ। ਉਹਨੇ ਉਹਨਾਂ ਦੋਵਾਂ ਨੂੰ ਆਖਿਆ ਵੀ ਤੁਹਾਡਾ ਇੱਥੇ ਕੋਈ ਆਪਣੀ ਰੋਟੀ ਕੋਤੇ ਵਾਲੇ ਜਾਓ ਤਾਂ ਠਾਤਾ ਚੌਂਕੀ ਦੇ। ਅੱਛਾ। ਹਾਂ, ਇਹਦਾ ਮਤਲਬ ਜਦੋਂ ਇਹਨਾਂ ਦਾ ਕੋਈ ਮਰ ਜਾਂਦਾ ਸੀ ਜਾਂ ਵਿਆਹ ਸ਼ਾਦੀ ਹੁੰਦੀ ਸੀ, ਇਹ ਫਿਰ ਆਲੇ ਦੁਆਲੇ ਦੇ ਜਿਹੜੇ ਮੁਸਲਮਾਨ ਰਹਿੰਦੇ ਸੀ ਇੱਥੇ, ਉਹ ਇਹਨਾਂ ਦੇ ਆਉਂਦੇ ਜਾਂਦੇ ਸੀ। ਆਉਂਦੇ ਹਾਂ ਸਾਰੇ। ਵਾਹ ਜੀ ਵਾਹ। ਸਾਰੇ ਆਉਂਦੇ ਹਨ, ਮਸੋਸ ਕਰਨ ਸਾਰੇ ਆਉਂਦੇ। ਅੱਛਾ ਬਾਬਾ ਜੀ, ਹੁਣ ਦੱਸੋ, ਜਦੋਂ ਪਾਕਿਸਤਾਨ ਬਣ ਗਿਆ, ਐਲਾਨ ਹੋ ਗਿਆ ਕਿ ਪਾਕਿਸਤਾਨ ਇੱਧਰ ਬਣ ਗਿਆ, ਉਧਰ ਹਿੰਦੁਸਤਾਨ ਬਣ ਗਿਆ, ਫਿਰ ਇਸ ਪਿੰਡ ਦੇ ਵਿੱਚ ਕੀ ਹੋਇਆ ਸੀ? ਕਿਵੇਂ ਇਹ ਲੋਕ ਗਏ ਸੀ? ਉਹਦੇ ਬਾਰੇ ਦੱਸੋ। ਉਹਦੇ ਬਾਰੇ ਵਿਚਾਰੇ ਪਿੱਛੇ ਜਿਹੜੇ ਬੱਚਿਆਂ ਤਿੰਨ ਫਾਦਰ ਦਿਨ ਸਨ। ਅੱਛਾ। 47 ਚ ਜਿਸੇ 3 ਵਜੇ ਦਾ ਐਲਾਨ ਹੋ ਗਿਆ, ਮਰਾਰੀ ਵਾਲੇ ਲੱਗੀ, ਮਰਾਰੀ ਵਾਲੀ ਰੋਟੀ ਕੇ ਲੱਗਿਆ, ਖੱਟਰੀ ਲੱਗਿਆ ਉਹਨੇ ਐਲਾਨ ਹੋ ਗਿਆ, ਲਾ ਵੀ ਆਪਾਂ ਉਹਨਾਂ ਬਿਲਾ ਕਰ ਲੋਕ ਚੱਲ ਉੱਤੇ ਹੀ ਹਾਂਡੀਆਂ ਪਈਆਂ ਤੇ ਆਟੇ ਗੁੱਝੇ ਪਏ। ਅੱਛਾ। ਆਟੇ ਗੁੱਝੇ ਪਏ ਤੇ ਉੱਤੇ ਹਾਂਡੀਆਂ ਪਏ, ਤੇ ਸਾਰੇ ਨਿਕਲ ਗਏ ਤੇ ਕੰਮ ਪੈ ਤੁਰ ਗਏ। ਕਿੱਥੇ ਗਏ ਸੀ? ਲੋਕਾਂਵਾਲ। ਅੱਛਾ। ਪਤਾ ਨਹੀਂ ਹੈਗਾ। ਜਦੋਂ ਇਹ ਨਿਕਲ ਗਏ ਜਾਂ ਨਿਕਲਣ ਤੋਂ ਪਹਿਲੇ ਇਹਨਾਂ ਨੇ ਆਪਸ 'ਚ ਤੁਹਾਡੇ ਬਜ਼ੁਰਗਾਂ ਨਾਲ ਜਾਂ ਬਾਕੀ ਜਿਹੜੇ ਮੁਸਲਮਾਨ ਰਹਿੰਦੇ ਸੀ ਉਹਨਾਂ ਨਾਲ ਕੋਈ ਸਲਾਹ ਨਹੀਂ ਕੀਤੀ? ਸਲਾਹ ਉਹਨਾਂ ਨੇ ਕੀ ਕਰਨੀ? ਉਹਨਾਂ ਨੇ ਕੀ ਸਲਾਹ ਕਰਨੀ? ਕਈ ਲੋਕ ਪਹਿਲਾਂ ਜਿੰਨਾ ਚਿਰ ਨਿਕਲੇ ਨਾ, ਉਹਨਾਂ ਚਿਰ ਜੇ ਕੋ ਆਉਂਦਾ ਸੀ ਸਿੱਖਾਂ ਦਾ ਜਥਾ, ਉਹ ਲਗਾ ਛੱਡਦੇ ਹਾਂ। ਅੱਛਾ। ਤੇ ਜੇ ਕੋਈ ਮੁਸਲਮਾਨ ਜਥਾ ਆਉਂਦਾ ਸੀ, ਉਹਨਾਂ ਨੂੰ ਅਸੀਂ ਮੁਸਲਮਾਨ ਲਾ ਮਿਲ ਕੇ ਛਰਲਾ ਮਾਰ ਕੇ ਲਗਾ ਛੱਡਦੇ ਹਾਂ। ਜਿੰਨਾ ਚਿਰ ਅਮਨ ਮਨਾਉਣ ਰਿਹਾ ਹੈ। ਅੱਛਾ। ਫਿਰ ਜਦੋਂ ਭਜੋੜੀ ਕੀ ਪੈ ਗਈ, ਤੇ ਫਿਰ ਵਿਚਾਰੇ ਹਰ ਛੱਡ ਛੁੱਟ ਗਏ।
ਮਾਲਦਾਰ ਦੇ ਸਨ ਕੋਲ ਸਿੱਖ ਕਿਸੇ ਕੋਲ ਟੂੰਬਾ ਹੀ ਸਨ ਹੋਰ ਤੇ ਕੋਈ ਸ਼ਾਇਦ ਮੈਂ ਨਗਰ ਦੇ ਪੈਸੇ ਸੀ ਕੋਨਾ ਤੇ ਮਾਲ ਡੰਗਰ ਤੇ ਹੈ ਸੀ ਨਾ? ਨਗਰ ਦੇ ਪੈਸੇ ਲੱਭਦੇ ਜਿਹੜੇ ਮਾਲ ਡੰਗਰ ਸੀ ਉਹ ਲੋਕਾਂ ਨੇ ਮਗਰੋਂ ਦੂਜੇ ਚੌਥੇ ਦਿਨ ਉਹ ਲਿਆ ਮਾਲ ਸਾਰਾ ਇਕੱਠਾ ਕਰਕੇ ਲਿਆਉਂ ਕਰਦੇ। ਅੱਛਾ ਨਹੀਂ ਜਦੋਂ ਇੱਥੋਂ ਚਲੇ ਗਏ ਸੀ ਤਰੀਆਂ ਦੀ ਮੱਝ ਪੰਜੀਆਂ ਦੀ ਮੱਝ ਉਹ ਤੇ ਨਹੀਂ ਉਹ ਤੇ ਬਾਅਦ ਦੀ ਗੱਲ ਹੈ ਨਾ ਜਦੋਂ ਇੱਥੋਂ ਚਲੇ ਗਏ ਉੱਠ ਕੇ ਉਸ ਤੋਂ ਪਹਿਲੇ ਇੱਥੇ ਕਿਹੜਾ ਕਿਹੜਾ ਬੰਦਾ ਰਹਿ ਗਿਆ ਸੀ ਜਿਹੜਾ ਨਹੀਂ ਸੀ ਗਿਆ ਪਿੰਡ? ਉੱਥੇ ਰਿਹਾ ਸੀ ਇੱਥੇ ਇੱਕ ਤੇ ਦੂਜਾ ਸੀ ਇੰਦਰ ਸਿੰਘ ਲੰਗਾ ਸੀ ਇੱਕ ਲਤੋਂ ਇੱਕ ਉਹ ਰਹਿ ਗਿਆ ਸੀ ਤੇ ਇੱਕ ਧਨੀ ਉਹਨੂੰ ਆਂਦੇ ਹਨ ਉਹ ਦੋ ਭਰਾ ਸਨ ਇੱਕ ਉਹ ਧਨੀ ਰਹਿ ਗਿਆ ਸੀ ਭੈਣ ਜੋ ਗਰਚਾ ਸੀ ਵਾਵਾ ਕੁੜੀਆ ਜੋ ਮਗਰੋਂ ਮੁਰਗੇ ਮਰਗੇ ਲੋਕਾਂ ਦੇ ਫੜ ਕੇ ਨਾ ਤੋਂ ਰਾਤ ਨੂੰ ਭੁੰਨ ਖਾਂਦਾ ਸੀ। ਅੱਛਾ ਇੱਕ ਹੋਰ ਸੀ ਇੱਕ ਜਨਾਨੀ ਸੀ ਤੇ ਚਾਰ ਜੀ ਸਨ ਸਾਡੇ ਪਿੰਡ। ਹਰਨਾਮ ਸਿੰਘ ਜਿਹੜਾ ਲੰਬੜਦਾਰ ਸੀ ਉਹ ਵੀ ਰਹਿ ਨਹੀਂ ਸੀ? ਹਰਨਾਮ ਸਿੰਘ ਲੰਬੜਦਾਰ ਇੱਥੇ ਰਿਹਾ ਉਹ ਵੀ ਮਰ ਗਿਆ। ਉਹ ਕਿਉਂ ਨਹੀਂ ਸੀ ਗਿਆ? ਹਾਂ ਹਰਨਾਮ ਸਿੰਘ ਲੰਬੜਦਾਰ ਕਿਉਂ ਨਹੀਂ ਸੀ ਗਿਆ? ਉਹ ਨਹੀਂ ਸੀ ਗਿਆ 4 ਤੇ 5 ਬੰਦੇ ਨਹੀਂ ਹਨ ਗਏ। ਉਹ ਨਾ ਜਦੋਂ ਆਇਆ ਨਾ ਜਸਾ ਇਟੋਂ ਕਰ ਮਲਾਲੀ ਵਾਲੇ ਜਦੋਂ ਇਹਨਾਂ ਗੱਡੀ ਵੱਢੀ ਹੈ ਨਾ ਉੱਥੇ ਕੰਮ ਹੋ ਗਈ। ਅੱਛਾ ਅੱਗੇ ਗੱਡੀਆਂ ਰੱਖ ਕੇ ਉਹ ਗੱਡੀਆਂ ਚੱਲਦੀਆਂ ਕੋਲੇ ਦੇ ਜਦੋਂ ਇਹਨਾਂ ਗੱਡੀ ਵਾੜੀ ਆਪਣਾ ਦਬੜੀ ਪੈ ਗਈ ਤੇ ਹਰਨਾਮ ਸਿੰਘ ਕੋਲ ਸੀ ਪਿਸਤੌਲ। ਅੱਛਾ 12 ਗੋਲੀਆਂ ਉਹ ਸੀ ਉੱਥੇ ਖੂਜਾ ਨਾ ਲੱਗੇ ਪੂਰਾ ਹਨ ਲੰਮੀਆਂ ਤੇ ਉਹਦੇ ਵਿੱਚੋਂ ਦੋਆਂ ਪੂਰਾ ਵਿੱਚੋਂ ਵੀ ਗਰੀ ਸੀ। ਅੱਛਾ ਉਹ ਜਿਹੜਾ ਜਸਾ ਪੈ ਗਿਆ ਉਹਨੂੰ ਤੇ ਉਹ ਐਸੀ ਅੱਜ ਘਰੋਂ ਵੜਦਾ ਸੀ ਉਹਨ ਚੰਗੀ ਜਾਨ ਚੰਗੀ ਗੱਟਾ ਚੰਗਾ ਸੀ ਤੇ ਉਹ ਵੜ ਗਿਆ ਉਹਦੇ ਵਿੱਚ। ਜਿੰਨਾ ਚਿਰ ਉਹਦੇ ਕੋਲ ਅਸਲਾ ਰਿਹਾ ਉਹਨਾਂ ਚਿਰ ਲਾਗੇ ਕੋ ਨਹੀਂ ਗਿਆ। ਅੱਛਾ ਜਦੋਂ ਫਿਰ ਉਹਦੇ ਕੋਲ ਅਸਲਾ ਨਿਕਲਿਆ ਆਇਆ ਨਾ ਮੁੱਕ ਗਿਆ ਨਾ ਫਿਰ ਉਹ ਨਿਕਲਿਆ ਬਾਹਰ ਤੇ ਉਹਨਾਂ ਉਹ ਘੋੜੀਆਂ ਦੇ ਬੱਚੇ ਪੜੇ ਹਨ। ਅੱਛਾ ਉਹ ਫਿਰ ਉਹ ਤੋਂ ਨਿਕਲ ਕੇ ਸਾਰੇ ਮੁੰਡੀਆਂ ਲੱਗਦੀਆਂ ਉਹਨਾਂ ਕੱਦੂ ਵੱਜੇ ਹਨ। ਉਹ ਫਿਰ ਭੱਜ ਕੇ 5 ਪੈਲੀਆਂ ਘੋੜੀ ਦੇ ਕੇ ਭੱਜ ਕੇ ਗਿਆ ਤੇ ਮਗਰੋਂ ਫਿਰ ਉਹਨਾਂ ਮਾਰਿਆ ਉਹ ਨੇਜਾ ਭਾਈਦੇ ਨੂੰ ਘੋੜੀ ਦੇ ਨਾ ਨੇਜਾ ਮਾਰਿਆ ਜਗ ਤੇ ਗਾੜਿਆ ਦੇ ਮੂੰਹ ਖੁੱਬ ਗਿਆ। ਇਹਦੀ ਔਲਾਦ ਚਲੀ ਗਈ ਸੀ ਪਹਿਲੇ ਬੀਵੀ ਇਹਦੀ ਔਲਾਦ ਕਹੀ ਆਹੋ ਔਲਾਦ ਸਾਰੇ ਟੁਰ ਗਏ ਫਿਰ ਬਾਕੀ ਸਾਰਾ ਪਿੰਡ ਚਲਾ ਗਿਆ ਨਾਲ ਇਹਦੀ ਔਲਾਦ ਵੀ ਚਲੀ ਗਈ ਇੱਥੇ ਰਹਿ ਗਿਆ ਤੇ ਇਹਨੂੰ ਇੱਥੇ ਮਾਰਿਆ। ਧਨੀ ਨੂੰ ਵੀ ਇੱਥੇ ਮਾਰਿਆ ਧਨੀ ਨੂੰ ਵੀ ਇੰਦਰ ਸਿੰਘ ਠੱਗ ਨੂੰ ਵੀ ਇੱਥੇ ਮਾਰਿਆ ਨਾ ਇੰਦਰ ਸਿੰਘ ਲੰਮੇ ਤੇ ਜਿਹੜੀ ਇੱਥੇ ਔਰਤ ਰਹਿ ਗਈ ਸੀ ਜਿਹਦੇ 3 ਬੱਚੇ ਸੀ ਉਹਦੀ ਕੀ ਕਹਾਣੀ? ਉਹ ਇਹਨੇ ਸਾਈ ਨੇ ਮਾਰਿਆ। ਉਹਦੀ ਕੀ ਕਹਾਣੀ ਉਹ ਦੱਸੋ। ਉਹਦੀ ਹਾਂ ਜਿਹੜੀ ਇੱਥੇ ਰਹਿ ਗਈ ਸੀ ਸਿੱਖਣੀ ਜਾਂ ਪਤਾ ਨਹੀਂ ਹਿੰਦੂ ਸੀ ਉਹ ਸਿੱਖਣੀ ਸੀ ਉਹ ਗੱਜਣ ਸਿੰਘ ਦੀ ਜਨਾਨੀ ਸੀ। ਅੱਛਾ ਗੱਜਣ ਸਿੰਘ ਦੀ। ਆਹੋ ਉਹਦੇ ਅੱਲਾ ਦੇ ਬੰਦਿਆਂ ਐਸੀ ਵਡੇਰੀ। ਅੱਛਾ ਹਾਂ ਤੇ ਵਿਚਾਰੀ ਸਾਰੇ ਜੀ ਟੁਰ ਗਏ ਉਹ ਗਈ ਕੋਲ ਉਹ ਵੀ ਇੱਥੇ ਮਾਰ ਕੇ ਗਿਆ ਯਾਰ ਮੈਨੂੰ ਤੇ ਇੰਨਾ ਪਤਾ ਬੰਤਾ ਸਿੰਘ ਲੋਕਿਆਂ ਦੇ ਮੁਸਲਮਾਨ ਹੋ ਜਾ ਉਹ ਉਹਨੇ ਹੋ ਵੀ ਜਾਣਾ ਸੀ ਉਹਨੂੰ ਆਇਆ ਉਹ ਆਂਦਾ ਮੈਂ ਮੁਸਲਮਾਨ ਮੈਂ ਨਹੀਂ ਜਾਣਾ। ਉਹ ਫਿਰ ਕੁੜੀਆਂ ਉੱਥੋਂ ਕੈਂਪ ਦੇ ਵਿੱਚੋਂ ਉਹਨੂੰ ਫਿਰ ਆ ਲੈਣ ਜਾਂ ਅਸੀਂ ਤੈਨੂੰ ਅਸੀਂ ਮਾਰ ਕੇ ਜਹਾਜ਼ ਨਾਲ ਤੋਂ। ਅੱਛਾ ਉਹ ਇਹ ਗੱਲ ਦਾ ਮੈਨੂੰ ਪਤਾ ਉਹ ਬੰਦਾ ਸਿੰਘ ਪਿੰਡ ਆ ਗਿਆ ਸੀ ਵਾਪਸ? ਬੰਦਾ ਸਿੰਘ ਨੂੰ ਇੱਥੇ ਪਿੰਡ ਗਿਆ ਹੀ ਨਹੀਂ ਸੀ। ਅੱਛਾ ਉਹਨੂੰ ਉੱਥੋਂ ਕੈਂਪ ਚੋਂ ਆ ਗਏ ਲੈਣ ਸਾਡੇ ਨਾਲ ਟੋਲੋ ਸਹੀ ਹੋ ਗਿਆ ਮੈਂ ਮੁਸਲਮਾਨ ਹੋ ਜਾ ਮੈਂ ਨਹੀਂ ਜਾਣਾ। ਉਹਨਾਂ ਕਹੇ ਜੇ ਤੂੰ ਨਹੀਂ ਜਾਣਾ ਤੇ ਜੇ ਤੂੰ ਜਾਣਾ ਤੈਨੂੰ ਅਸੀਂ ਮਾਰ ਕੇ ਫਿਰ ਜਾਣਾ। ਫਿਰ ਨਾ ਚਲਾ ਗਿਆ। ਅੱਛਾ ਮੈਨੂੰ ਦੱਸੋ ਜਦੋਂ ਇਹ ਲੋਕ ਚਲੇ ਗਏ ਇੱਥੋਂ ਫਿਰ ਇਹਨਾਂ ਦਾ ਮਾਲ ਵਗੈਰਾ ਕਿਹਨੇ ਲੁੱਟਿਆ? ਮਾਲ ਕਿਸੇ ਵੀ ਨਹੀਂ ਲੁੱਟਿਆ। ਉਹ ਸਾਰਾ ਮਾਲ ਇਕੱਠਾ ਕਰਕੇ ਲਲਾਮ ਕਰ ਛੜਿਆ। ਅੱਛਾ ਜਿਹੜਾ ਜੱਥਾ ਆਇਆ ਸੀ ਪਿੰਡ ਦੇ ਵਿੱਚ ਸਿੱਖਾਂ ਨੂੰ ਮਾਰਨ ਆਹੋ ਉਹਨਾਂ ਨੇ ਕੋਈ ਅੱਗਾਂ ਉਗਾਂ ਨਹੀਂ ਲਾਈਆਂ ਪਿੰਡ ਦੇ ਵਿੱਚ? ਅੱਗਾਂ ਲਾਈਆਂ ਕਿੱਥੇ ਲੋਕਾਂ ਨੇ ਪੜੋਲੇ ਕੰਗੇ ਸੜ ਗਏ। ਅੱਛਾ ਇੰਨੀ ਚੌਂਥਾਂ ਅੱਗ ਲਾਏ ਤੇ ਬੰਦੇ ਤਰਲਾ ਕਰਿਆ ਪਿਤਾ ਇਹ ਨਾ ਨਾ ਅਨਾਜ ਸਾੜੋ ਮਾਲ ਦੇ ਸੀ ਕੋਈ ਨਾ ਕੋਈ ਨਗਰ ਮਾਲ ਦੇ ਸੀ ਬਾਕੀ ਦਾਣਾ ਪੱਕਾ ਸੀ ਜਾਂ ਖਾਣ ਪੀਣ ਸੀ। ਅੱਛਾ ਹਾਂ ਤੇ ਉਹ ਦੋ ਤਿੰਨ ਘਰੇ ਪੜੋਲੇ ਕੰਗੇ ਸੜ ਗਏ। ਉਹ ਜਿਹੜਾ ਕੋਈ ਕਿਸੇ ਨੇ ਕਮੀਆਂ ਜੇ ਕਿਸੇ ਨੇ ਕੋਈ ਭਾਂਡਾ ਭੁੰਡਾ ਚੁੱਕਿਆ ਕਰਨਾ ਉਹ ਵੀ ਉੱਥੇ ਚੋਰ ਸੇ ਚੁੱਕ ਕੇ ਛੋਟਾ ਇੱਥੋਂ ਮਾਰ ਵਧੀਆ ਜਦੋਂ ਕੁਛ ਚੋਰ ਇਕੱਠਾ ਹੋਇਆ ਨਾ ਇੱਥੋਂ ਲੈ ਗਿਆ ਜਾਨ ਸ਼ਾਹ ਸੀ ਜਾਨ ਸ਼ਾਹ ਦਾ ਉਹਦੀ ਇੱਥੇ ਵੀ ਜਗ੍ਹਾ ਹੈ ਸ਼ੀਸ਼ੇ ਕੁਰਾਂ ਦੇ ਵਿੱਚ ਜਗ੍ਹਾ ਹੈ। ਅੱਛਾ ਉਹਨੇ ਨਾ ਪਹਿਲਾਂ ਦੇ ਕੁਰਾਂ ਦਾ ਮਾਲ ਇਕੱਠਾ ਕਰ ਲਿਆ ਮੁੜ ਕੇ ਫਿਰ ਸਾਡੇ ਪਿੰਡ ਮਾਲ ਇਕੱਠਾ ਕਰਕੇ ਲੈ ਗਿਆ।
ਅੱਛਾ ਲੈ ਗਿਆ। ਆ ਗਿਆ ਲੈ ਗਿਆ ਨਾ ਪਿੰਡ, ਤੇ ਉਥੋਂ ਪਤਾ ਲੱਗਾ ਵੀ ਜਿਹੜਾ ਤੇਰਾ ਸ਼ਹਿਰ ਵਾਲਾ ਮਾਲ ਉਹ ਲੋਕੀ ਲੈ ਗਏ ਨੇ ਫਿਰ। ਅੱਛਾ। ਹਾਂ, ਜੋ ਉੱਥੇ ਗਿਆ ਤੇ ਉੱਥੇ ਗਿਆ ਤੇ ਮਗਰੋਂ ਪਤਾ ਲੱਗਾ ਤੇਰਾ ਪਿੰਡ ਆ ਲੈ ਗਿਆ। ਵਾਹ ਜੀ ਵਾਹ, ਵੇਖ ਲਓ ਦੋਵਾਂ ਪਾਸੇ ਖਤਮ ਹੋ ਗਿਆ। ਕਿਸੇ ਨੂੰ ਲੁੱਟਣ ਲਾਇਆ ਹਾਂ, ਤੇ ਆਪ ਲੁੱਟਿਆ ਗਿਆ। ਅਸੀਂ ਸਾਡਾ ਤਾਂ ਪਿਓ ਦਾ ਉਹਨਾਂ ਦੇ ਘਰ ਦਾ ਨਿਮਕ ਖਾਦਾ, ਕੋਈ ਸ਼ਹਿਰ ਨਹੀਂ ਛੇੜ ਕੇ ਲਿਆਉਣੀ। ਅੱਛਾ। ਹਾਂ, ਮੱਝ ਵੀ ਲਈ 30 ਰੁਪਈਆਂ ਦੀ ਲਾਮੀ। ਵਾਹ ਜੀ ਵਾਹ, ਬੜੀ ਗੱਲ ਹੈ ਜੀ। ਅੱਛਾ ਬਜ਼ੁਰਗੋ, 75 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਇੱਥੋਂ। ਹਾਂ, ਯਾਦ ਆਉਂਦੇ ਨੇ ਉਹ ਲੋਕ? ਯਾਦ ਤੇ ਯਾਦ ਤੇ ਤੈਨੂੰ ਪਤਾ ਆਉਂਦੇ ਨਹੀਂ, ਪਰ ਹੁਣ ਉਹ ਗੱਲ ਨਹੀਂ ਨਾ ਰਹਿ ਗਈ। ਹੁਣ ਅਸੀਂ ਆਪ ਯਾਦ ਹੈ ਜੇ ਯਾਦ ਤੇ ਮੈਨੂੰ ਆਖ ਰਿਹਾ ਹਾਂ ਚਾਚਾ ਕੋਈ ਪੋਤਰਾ ਕੋਈ ਵਿਆਹ ਨਾ ਹੋਇਆ ਸਾਨੂੰ ਦੱਸ। ਮੈਂ ਕਿਹਾ ਅੱਲਾ ਦਾ ਸ਼ੁਕਰ ਹੈ, ਇਹ ਭੈਣ ਘਰ ਵਾਲਾ ਕੰਮ ਕਰਨ ਵਾਲਾ ਰੋਟੀ ਦਿੰਦਾ ਪਿਆ। ਬੜੀ ਗੱਲ ਹੈ ਜੀ, ਬੜੀ ਗੱਲ ਹੈ। ਉਹਨਾਂ ਅਜੇ ਤੇ ਕੋਈ ਮੈਨੂੰ ਉਹਨਾਂ ਸੂਰ ਘੱਲਿਆ ਸੀ ਉੱਥੋਂ। ਵਾਹ ਜੀ ਵਾਹ। ਅੱਛਾ ਬਾਬਾ ਜੀ, ਤੁਹਾਡੇ ਹਾਨ ਦੇ ਮੁੰਡੇ ਜਿਹੜੇ ਹੋਣੇ ਸਿੱਖਾਂ ਦੇ, ਆਹੋ, ਜਿਹੜੇ ਹਾਨ ਦੇ ਨੇ ਤੁਹਾਡੇ, ਉਹਨਾਂ ਦੇ ਕੋਈ ਨਾਂ ਯਾਦ ਹੈ ਜਿਨ੍ਹਾਂ ਨਾਲ ਤੁਸੀਂ ਫਿਰਦੇ ਰਹੇ ਹੋ, ਖੇਲਦੇ ਰਹੇ ਹੋ, ਸਿੱਖਾਂ ਦੇ ਮੁੰਡੇ ਉਸ ਵੇਲੇ? ਨਹੀਂ, ਕੋਈ ਸੱਜਣ ਨਹੀਂ ਸੀ ਹੈ ਤੁਹਾਡਾ? ਹਾਂ, ਸੱਜਣ ਰੱਖੇ ਕੋਈ, ਉਹਦਾ ਸੱਜਣ ਇਹ ਬਣਾਉਂਦੇ ਕੋਈ। ਅੱਛਾ। ਮੁੰਡੇ ਸੱਜਣ ਕੋਈ ਇੱਥੇ ਹੈਰਾਨ ਹੋਈ ਮੀਡੀ ਖੇਡਦੇ ਹਾਂ ਜਾ ਕੇ। ਤੇ ਨਾਂ ਵੀ ਅੱਛਾ, ਹੁਣ ਮੈਨੂੰ ਕੋਈ ਨਾਂ ਆਉਂਦਾ। ਅੱਛਾ ਅੱਛਾ। ਤੋ ਇੱਥੇ ਦਿਆਲ ਸਿੰਘ ਮੁਦਾਈ ਠਾਣਦਾਰ ਲੱਗਾ, ਸਿੱਖ ਸੀ। ਅੱਛਾ ਅੱਛਾ। ਉਹ ਆਉਂਦਾ ਸੀ ਗਸ਼ਟ ਕਰਨਾ 12 ਪਿੰਡਾਂ ਘੋੜੀ ਦੇ ਕਸ਼ ਕਰਦਾ। ਅੱਛਾ ਅੱਛਾ। ਇੱਕ ਜਗ੍ਹਾ ਇੱਥੇ ਅਸੀਂ ਖੇਡੀਏ ਪਿਆ ਚੱਲਿਆਂ ਦੇ ਆਪਣੇ ਪਿੰਡ ਦੇ ਵਿਚਕਾਰ ਆ ਗਈ, ਪਰ ਘੋੜੀਆਂ ਲੱਭ ਅੱਜ ਸਾਡੀ ਖੈਰ ਨਹੀਂ ਆਈ। ਘੋੜੀ ਦੇ ਦਗੜ ਓਏ ਕੌਣ ਸੀ? ਮੈਂ ਸਰਦਾਰ ਜੀ ਆਪਣੀ ਮੇਰੀ ਖੇਡਣ ਡਿਆ। ਚਲੋ ਲੱਗੋ ਮੇਰੇ ਅੱਗੇ। ਮੈਂ ਕਿਹਾ ਚਲੋ ਅੱਜ ਨਹੀਂ ਖੈਰ ਹੈਗੀ। ਉਹ ਪਿੰਡ ਵਾਲੇ ਜੋ ਮਾਨਸਨ ਦਰਜੀ ਉਹਨੇ ਦੁਕਾਨ ਪਾਈ ਸਕਦੇ, ਮਾਨਸਨ ਨੂੰ ਉਠਾਓ। ਉਹਨੇ ਯਾਰ ਮਾਨਸਨ ਉੱਠਿਆ ਤੇ ਉਹਨੇ ਆਖਣਾ, ਉਹ ਦਿਆ ਸਿੰਘ ਆਖਣਗਾ ਟੋਪਾ ਛੋਲੇ ਮਿਲ ਕੇ ਘੋੜੀ ਅੱਗੇ ਪਾ ਦੇ। ਅੱਛਾ। ਤੇ ਜਾ ਮੈਨੂੰ ਬੜੀ ਭੁੱਖ ਲੱਗੀ ਹੈ ਤੇ ਲੱਭਾ ਨਾਮ ਸਿੰਘ ਨੂੰ ਆਖ ਵੀ ਜਿਹੜੀ ਸ਼ਾਇਦ ਪੱਕੀ ਹੈ ਨਾ ਉਹ ਹੀ ਲੈ ਕੇ ਆ ਜਾ। ਅੱਛਾ। ਕਰੋ ਜਾ ਕੇ ਆਖਿਆ, ਉਹ ਲੱਭਾ ਨੂੰ ਨਿਆਣੇ ਉਹਨੇ ਫਟਾਫਟ 2-3 ਆਂਡੇ ਬਾਲ ਕੇ ਰੋਟੀ ਲੈ ਕੇ ਆਇਆ। ਉਹ ਰੱਖਿਆ ਲੰਬੜਾ ਇੰਨੀ ਖੇਚਲ ਤੂੰ ਕੀਤੀ ਹੈ, ਮੈਂ ਜਾ ਕੇ ਜਿਹੜੀ ਸ਼ਾਇਦ ਰਾਤ ਦੀ ਪੱਕੀ ਉਹ ਹੀ ਲਾਇਆ। ਅੱਛਾ। ਉਹ ਟੁਰਨ ਲੱਗੇ ਸਾਨੂੰ ਰੁਪਈਆ ਸਾਨੂੰ ਦਿੱਤੋ ਉਹਨੇ। ਆਹੋ, ਠਾਣਦਾਰ ਨੇ। ਤੇ ਉਹਨੂੰ 2 ਰੁਪਏ ਮੌਸਮ ਦਿੱਤੇ ਛੋਲਿਆਂ ਦੇ ਟੋਪੇ ਦੇ। ਉਹ ਆਖਿਆ ਸਰਦਾਰ ਜੀ ਰਹਿਣ ਦਿਓ ਆਂਦਾ ਤੂੰ ਕਿਥੋਂ ਹੋਈ ਖਾਣੀ? ਇੰਨੀ ਇਮਾਨਦਾਰੀ ਹੈ। ਵਾਕਈ ਉਸ ਬੰਦੇ ਦੀ ਇਮਾਨਦਾਰੀ ਬੜੀ ਸੀ। ਉਹਦੀ ਮੈਂ 1-2 ਹੋਰ ਜਗ੍ਹਾ ਦੀ ਗੱਲ ਸੁਣੀ, ਕੰਮ ਹੋ ਗਈ, ਉਹ ਕਿਤੇ ਤੁਰਦਾ ਸੀ। ਨਾਮ ਸਿੰਘ ਹੈਗਾ ਜਿਹੜਾ ਗੱਲ ਸੱਚੀ ਦੱਸ ਦਿੰਦਾ ਸੀ ਨਾ, ਉਹ ਬਚ ਜਾਂਦਾ ਸੀ। ਅੱਛਾ। ਜਿਹੜਾ ਜਰਾ ਵੀ ਝੂਠ ਮਾਰਦਾ ਉਹਦੀਆਂ ਟਾਕੀਆਂ ਪੁੱਟਿਆ ਖਾਇਆ। ਵਾਹ ਜੀ ਵਾਹ, ਵੇਖ ਲੋ ਕੱਲਾ ਰਾਤ ਨੂੰ ਇਹ ਪਿੰਡਾਂ 'ਚ ਗਸ਼ਤ ਕਰਦਾ। 12 ਪਿੰਡਾਂ 'ਚ ਕੱਲਾ ਘੋੜੀ ਦੇ। ਬੜੀ ਗੱਲ ਹੈ ਜੀ, ਬੜੀ ਗੱਲ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ। ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ ਤੇ ਹੱਸਦੇ ਵਸਦੇ ਰਹੋ। ਬਹੁਤ ਸ਼ੁਕਰੀਆ।